ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਮਿੰਟੂ ਗੁਰਸਰੀਆ ਜੀ, ਦੱਸਣਗੇ ਕਿ ਉੱਥੇ ਕੀ ਕੁਛ ਖਬਰਾਂ ਆ ਰਹੀਆਂ ਨੇ ਜੀ। ਜੋ ਕੁਛ ਵੀ ਆ ਰਿਹਾ ਉਸ ਦੇ ਪਿੱਛੇ ਕੀ ਲੁਕਿਆ ਹੁੰਦਾ ਉਸ ਦੀ ਆਪਾਂ ਗੱਲਬਾਤ ਕਰਾਂਗੇ। ਗੱਲਬਾਤ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਨਾ ਚਾਹਾਂਗੇ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। सूबेदार सरजीत सिंह कंग ते परिवार सैनोजे तो, खालसा इंश्योरेंस एजेंसी सैनोजे तो, गुरदीप सिंह पिरदी क्लोविस तो, नवजोत कौर कलोटी ते परिवार जुब्बा सिटी तो, सतनाम सिंह शेरगिल ते परिवार सलमा तो, सुरिंदर कौर धामी ते परिवार सीरस तो, रशपाल कौर खंगूरा ते परिवार बेकरसवीर, बलदेव सिंह तालीवार रीना तो, सुरिंदर सिंह कालों रैंचो कंडावा तो, काबल सिंह बैंस मडेस्टो तो, सोडी सिंह जी ਸੈਕਰਾਮੈਂਟੋ ਤੋਂ, ਸਰਬਜੀਤ ਸਿੰਘ ਚੋਕਰ ਰੌਲਕ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਹਾਂ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਜੁੜ ਚੁੱਕੇ ਨੇ ਸਾਡੇ ਨਾਲ ਮਿੰਟੂ ਗੁਰਸਰੀਆ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਛਾ ਜੀ, ਮਿੰਟੂ ਜੀ ਆਪਾਂ ਜਿਸ ਤਰ੍ਹਾਂ ਗੱਲਾਂ ਹੁਣ ਕਈ ਦਿਨਾਂ ਤੋਂ ਹੀ ਕਰਦੇ ਆਏ ਆ, ਪਠਾਨਕੋਟ ਹਮਲੇ ਦੀਆਂ, ਇਹ ਬਾਹਲਾ ਹੀ ਲੰਬਾ ਹੀ ਚਲੇ ਗਿਆ ਕੰਮ ਕਿ ਐਡਾ ਘਾਤਕ ਹਮਲਾ ਸੀ ਜਾਂ ਕੀ ਗੱਲ ਸੀਗੀ ਇਸ ਨੂੰ। ਤੇ ਹੁਣ ਇਸ ਦੇ ਵਿੱਚ ਕਹਿੰਦੇ ਕਿ ਡਰੱਗ ਪੁਲਿਸ ਤੇ ਅੱਤਵਾਦੀ ਆ, ਇਹਨਾਂ ਦੀ ਛਾਣਬਣ ਹੋ ਰਹੀ ਆ ਕਿ ਕਿੱਥੇ ਤੱਕ ਇਹਨਾਂ ਦੀਆਂ ਕੜੀਆਂ ਜੁੜਦੀਆਂ। ਜੀ ਬਿਲਕੁਲ, ਹਮਲਾ ਹੈ ਜਿਹੜਾ ਹੁਣ ਉਹਦੀ ਜਾਂਚ ਆ ਉਹ ਇਹਨਾਂ ਤਿੰਨਾਂ ਚੀਜ਼ਾਂ ਤੇ ਜਿਹੜੀ ਜਿੱਦਾਂ ਤਕੋਨੀ ਐਂਗਲ ਤੇ ਕੇਂਦਰਿਤ ਹੋ ਕੇ ਰਹਿ ਗਈ ਹੈ। ਇੱਕ ਤੇ SP ਸਲਵਿੰਦਰ ਹੈ, ਦੂਸਰਾ ਕਿ ਡਰੱਗ ਪੈਡਲਰ ਹੈ ਉਹ, ਔਰ ਤੀਜਾ ਕਿ ਇਹਨਾਂ ਦੇ ਵਿੱਚ ਜਿਹੜੇ ਅੱਤਵਾਦੀ ਹੈ ਉਹ ਤਿੰਨੇ ਤਕੋਨੀ ਜਾਂਚ ਜਿਹੜੀ ਉਹੀ ਬਣ ਰਹੀ ਹੈ। ਤੇ ਉਹਦੇ ਆਧਾਰਿਤ ਕੱਲ ਪੰਜਾਬ ਦੇ ਵਿੱਚ ਫੇਰ ਉਹਨੂੰ ਲਿਆਂਦਾ ਗਿਆ, ਸਲਵਿੰਦਰ ਸਿੰਘ ਨੂੰ NIA ਦੁਆਰਾ ਉੱਥੇ ਰੀਕ੍ਰੀਏਸ਼ਨ ਕੀਤੀ ਗਈ, ਜਿਵੇਂ ਜਿਵੇਂ ਉਹਨੇ ਦੱਸਿਆ ਉਵੇਂ ਉਵੇਂ ਉਹਨਾਂ ਜਗ੍ਹਾ ਤੇ ਲਿਜਾ ਕੇ ਜਾਂਚ ਕੀਤੀ ਗਈ ਹੈ। ਹਾਲਾਂਕਿ ਇੱਕ ਮਾਮਲੇ 'ਚ ਉਹਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ ਕਿ ਸਮੇਂ ਤੇ ਉਹਨੇ ਸੂਚਿਤ ਕਰ ਦਿੱਤਾ ਸੀ, ਇਸ ਮਾਮਲੇ 'ਚ ਉਹਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ। ਪਰ ਦੂਜੇ ਜਿਹੜੇ ਮਾਮਲੇ ਆ ਉਹ ਸ਼ੱਕ ਦੀ ਨਿਗਾਹ ਨਾਲ ਉਹਨੂੰ ਦੇਖਿਆ ਜਾ ਰਿਹਾ। ਉਹਦੇ ਵਿੱਚ ਕੁਛ ਗੱਲਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ, ਹਾਲਾਂਕਿ ਮੀਡੀਆ ਦੇ ਵਿੱਚ ਬਹੁਤ ਘੱਟ ਉਹ ਚੀਜ਼ਾਂ ਛਪ ਰਹੀਆਂ ਨੇ, ਚੀਜ਼ਾਂ ਆ ਰਹੀਆਂ ਨੇ ਕਿ ਜਿਹੜਾ ਉਹ ਮਜ਼ਾਰ ਤੇ ਗਿਆ ਸੀਗਾ, ਤਲੂਰ ਪਿੰਡ ਤੇ ਮਜ਼ਾਰ ਤੇ ਗਿਆ ਸੀ, ਉੱਥੇ ਉਹ 9:30 ਵਜੇ 9:15 ਵਜੇ ਨਿਕਲ ਗਿਆ ਸੀਗਾ, ਜਦ ਕਿ ਅਗਵਾ ਹੋਇਆ ਜਿੱਥੇ ਉਹ ਦੂਰੀ ਜਿਹੜੀ ਉਸ ਮਜ਼ਾਰ ਤੋਂ ਮਹਿਜ਼ ਹੈਗੀ ਹੈ 12-13 ਕਿਲੋਮੀਟਰ ਦੀ, ਯਾਨੀ 20-25 ਮਿੰਟ ਦਾ ਰਸਤਾ ਹੈ। ਪਰ ਉਹ ਅਗਵਾ ਹੋਏ ਦਾ ਟਾਈਮ ਦੱਸਦਾ ਹੈ 11:30 ਪੌਣੇ 12 ਦੇ ਦਰਮਿਆਨ। ਸੋ ਇੰਨਾ ਟਾਈਮ ਵਿੱਚੋਂ ਉਹ ਕਿੱਥੇ ਰਿਹਾ, ਉਹਦਾ ਕੋਈ ਨਾਲ ਨਹੀਂ ਰਲਦਾ। ਉਹਦਾ ਜੋ ਵੀ ਉਹ ਤਰਕ ਦਿੰਦਾ ਉਹ ਪੂਰਾ ਨਹੀਂ ਉਤਰਦਾ ਕਿ ਇੰਨਾ ਚਿਰ ਲੱਗਿਆ। ਦੂਸਰਾ ਕਿ ਜਿਸ ਰਸਤੇ 'ਚ ਉਹਨੇ ਕਿਹਾ ਕਿ ਇਹ ਖਰਾਬ ਸੀ, ਮੈਂ ਕਠੂਆ ਵਾਲੇ ਰਸਤੇ ਤੋਂ ਤਾਂ ਆਇਆ, ਤਾਂ ਆਉਂਦੀ ਵਾਰ ਉਸ ਰਸਤੇ ਤੇ ਉਹਦਾ ਜਾਣਾ ਇਸ ਕਰਕੇ ਸ਼ੱਕੀ ਆ। ਔਰ ਦੂਸਰਾ ਕਿ ਕਾਂਸਟੇਬਲਾਂ, ਜਿਹੜੀਆਂ ਲੇਡੀਜ਼ ਕਾਂਸਟੇਬਲ ਆ, ਉਹਨਾਂ ਨੇ ਵੀ ਇਹਦੇ ਤੇ ਪਹਿਲਾਂ ਦੋਸ਼ ਲਾਏ ਸੀਗੇ ਕੁਛ ਤਰ੍ਹਾਂ ਦੇ। ਫਿਰ ਇੱਕ ਹੋਰ ਔਰਤ ਹੈ ਜਿਹੜੀ, ਉਹਨੇ ਵੀ ਕਿਹਾ ਕਿ ਮੇਰੇ ਨਾਲ ਝਾਂਸਾ ਦੇ ਕੇ ਨੇ ਵਿਆਹ ਕਰਵਾਇਆ, ਬਕਾਇਦਾ ਮੇਰਾ ਪੁੱਤਰ ਹੈ, ਉਸ ਤੋਂ ਬਾਅਦ ਇਹਨੇ ਮੈਨੂੰ ਠੁਕਰਾ ਦਿੱਤਾ। ਕਈ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ SP ਤੇ ਘੁੰਮ ਰਹੀਆਂ। ਹੁਣ ਜਿਹੜੀ ਇਸ ਜਾਂਚ ਦੀ ਸੱਚਾਈ ਹੈ ਉਹ ਟਿਕ ਗਈ ਹੈ ਜਾ ਕੇ ਜਿਹੜਾ ਲਾਈ ਡਿਟੈਕਟਰ ਟੈਸਟ ਹੋਣਾ ਹੈ। ਹੁਣ ਇਹਦਾ ਲਾਈ ਡਿਟੈਕਟਰ ਟੈਸਟ ਹੋ ਰਿਹਾ, ਝੂਠ ਬੋਲਣ ਵਾਲੀ ਮਸ਼ੀਨ ਦੇ ਵਿੱਚੋਂ ਇਹਨੂੰ ਲੰਘਾਇਆ ਜਾਏਗਾ। ਉੱਥੋਂ ਪਤਾ ਲੱਗੇਗਾ ਕਿ ਅਸਲ ਕਹਾਣੀ ਕੀ ਹੈ, ਜੋ ਇਹ ਦਾਅਵੇ ਕਰ ਰਿਹਾ, ਜੋ ਇਹ ਗੱਲ ਕਰ ਰਿਹਾ ਕਿ ਉਹ ਸੱਚੇ ਹੈ ਕਿ ਉਹ ਝੂਠੇ ਆ। ਉਹ ਨਤਾਰਾ, ਉਹ ਝੂਠ ਬੋਲਣ ਵਾਲੀ ਮਸ਼ੀਨ ਹੈ, ਜਿਹੜੀ ਝੂਠ ਫੜਨ ਵਾਲੀ ਮਸ਼ੀਨ ਹੈ, ਉਹਦੇ ਵਿੱਚੋਂ ਇਹਨੂੰ ਕੱਢਣ ਤੋਂ ਬਾਅਦ ਹੋਏਗਾ ਕਿ ਕੀ ਇਹ ਸੱਚਾ ਹੈ ਕਿ ਕੀ ਝੂਠਾ ਹੈ। ਪਰ ਕੁੱਲ ਮਿਲਾ ਕੇ ਹਾਲੇ ਤੱਕ ਜਿਹੜਾ ਇਹ ਹਮਲਾ ਪਠਾਨਕੋਟ ਦਾ ਹੋਇਆ, 6-7 ਦਿਨ ਹੋ ਚੱਲੇ ਆ, ਇਹਦੇ ਵਿੱਚ ਹਾਲੇ ਤੱਕ ਕੋਈ ਵੀ ਇਹੋ ਜਿਹੀ ਕੜੀ ਸਾਡੀਆਂ ਜਾਂਚ ਏਜੰਸੀਆਂ ਨਹੀਂ ਫੜ ਸਕੀਆਂ ਜਿਸ ਆਧਾਰ ਤੇ ਅਸੀਂ ਕਹਿ ਸਕੀਏ ਕਿ ਜਾਂਚ ਹੈ ਜਿਹੜੀ ਉਹ ਤਸੱਲੀ ਬਖਸ਼ ਹੈ। ਹਾਲੇ ਤੱਕ ਇਹ ਨਹੀਂ ਤੈਅ ਹੋ ਰਿਹਾ ਕਿ ਇਹ ਲੋਕ ਕਿੱਧਰੋਂ ਆਏ ਸੀਗੇ, ਹਮਲਾਵਰ ਕਿਸ ਜ਼ਰੀਏ ਆਏ ਸੀਗੇ। ਹੁਣ ਇਹ ਜਿਹੜੀ ਨਵੀਂ ਗੱਲ ਇਹ ਕਹਿ ਰਹੇ ਆ ਕਿ ਇਹ ਜਿਹੜੀ ਜਾਂਚ ਜਿਹੜੀ ਹੈ ਉਹ ਤਸਕਰ ਦੇਖੀ ਜਾ ਰਹੀ ਹੈ, ਕਿ ਤਸਕਰ ਵੀ ਇਹਨਾਂ ਦੇ ਵਿੱਚ ਸ਼ਾਮਲ ਹੋ ਸਕਦੇ ਆ, ਕਿਉਂਕਿ NIA ਨੇ ਆਪਣੀ ਮੁੱਢਲੀ ਤਫਤੀਸ਼ ਦੇ ਵਿੱਚ ਇਹ ਲਿਖਿਆ ਹੈ ਕਿ 에ਅਰ ਬੇਸ ਦੇ ਅੰਦਰ ਕੋਈ ਨਾ ਕੋਈ ਉਹਨਾਂ ਨੂੰ ਮਦਦ ਪਹੁੰਚਾ ਰਿਹਾ ਸੀ। ਤਾਂ ਇਹਦਾ ਮਤਲਬ ਹੈ ਕਿ ਬਾਰਡਰ ਤੋਂ ਇੱਧਰਲੇ ਪਾਸੇ ਕੋਈ ਨਾ ਕੋਈ ਬੰਦਾ ਉਹਨਾਂ ਦੀ ਮਦਦ ਕਰ ਰਿਹਾ ਸੀ। ਜਾਂਚ ਏਜੰਸੀਆਂ ਵੀ ਮੰਨ ਕੇ ਚੱਲ ਰਹੀਆਂ ਕਿ ਕਿਸੇ ਨਾ ਕਿਸੇ ਨੇ ਹੈਲਪ ਕੀਤੀ। ਦੂਜੇ ਪਾਸੇ ਇਹਨਾਂ ਦੇ ਬਿਆਨ ਹੈ ਜਿਹੜੇ ਉਹ ਵੀ ਬਦਲੇ ਜਾ ਰਹੇ ਆ। ਸਲਵਿੰਦਰ ਸਿੰਘ ਕਹਿੰਦਾ ਜੀ ਕਿ
5 ਸੀ, ਇਹਦਾ ਜਿਹੜਾ ਸਾਥੀ ਉਹ ਕਹਿੰਦਾ 4 ਹੈ, ਜਦ ਕਿ ਅੱਤਵਾਦੀ ਉੱਥੇ 6 ਨਿਕਲੇ ਆ। ਹੁਣ ਅੱਡੋ ਅੱਡ ਇਹ ਜਿਹੜੇ ਬਿਆਨ ਹੈ। ਦੂਸਰਾ ਰਜੇਸ਼ ਕੁਮਾਰ, ਜਿਹਨੂੰ ਇਹ ਕਹਿੰਦਾ ਸੀਗਾ ਕਿ ਇਹ ਸੁਨਿਆਰਾ ਮੈਂ ਇਹਦੇ ਕੋਲ ਗਹਿਣਾ ਗੱਟਾ ਬਣਾਉਂਦਾ ਸੀਗਾ, ਮੇਰਾ ਯਾਰ ਹੈ, ਦੋਸਤ ਹੈ, ਉਹਦੇ ਤੇ ਹੁਣ ਦੋਸ਼ ਇਹ ਲੱਗ ਰਿਹਾ ਕਿ ਉਹ ਡਰੱਗ ਤਸਕਰਾਂ ਦੇ ਨਾਲ ਉਹਦੇ ਸਬੰਧ ਸੀਗੇ। ਸੋ ਇਸ ਕਰਕੇ ਮਾਮਲਾ ਜਿਹੜਾ ਪਚੀਦਾ ਹੁੰਦਾ ਜਾ ਰਿਹਾ। ਪਰ ਹੁਣ ਜਿਸ ਤਰ੍ਹਾਂ ਦੀ ਜਾਂਚ ਹੋ ਰਹੀ ਹੈ, ਜਿਸ ਤਰ੍ਹਾਂ ਦੀਆਂ ਇਹ ਗੱਲਾਂ ਹੋ ਰਹੀਆਂ, ਇਹ ਜਿੰਨੀ ਧੀਮੀ ਰਫ਼ਤਾਰ ਨਾਲ, ਜਿੰਨੀ ਹੌਲੀ ਰਫ਼ਤਾਰ ਨਾਲ ਜਾਂਚ ਚੱਲਦੀ ਪਈ ਹੈ, ਉਹਦੇ ਤੋਂ ਇਹੀ ਤੈਅ ਹੁੰਦਾ ਹੈ, ਉਹਦੇ ਤੋਂ ਇਹੀ ਸ਼ੰਕਾ ਨਿਕਲਦਾ ਹੈ ਕਿ ਕਿਤੇ ਇਹ ਨਾ ਹੋਵੇ ਕਿ 2-4 ਦਿਨ, 10 ਦਿਨ, 20 ਦਿਨ ਇਹ ਜਾਂਚ ਚੱਲ ਕੇ ਜਿਹੜਾ ਕੁਛ ਵੀ ਨਾ ਨਿਕਲੇ, ਕੁਛ ਵੀ ਹੱਥ ਨਾ ਲੱਗੇ ਜਾਂਚ ਏਜੰਸੀਆਂ ਦੇ, ਜਿਹਦੇ ਤੋਂ ਪੁਖਤਾ ਇਹ ਜਾਣਕਾਰੀ ਹਾਸਲ ਹੋ ਸਕੇ ਕਿ ਇਸ ਹਮਲੇ ਦੇ ਵਿੱਚ ਕੀ ਕੋਈ ਸਾਡੇ ਆਪਦੇ ਬੰਦੇ ਦਾ ਵੀ ਹੱਥ ਸੀਗਾ। ਪਰ ਜੇਕਰ ਮੇਰੇ ਖਿਆਲ ਨਾਲ ਜੇਕਰ ਦੀਨਾਨਗਰ ਮਾਮਲੇ ਦੀ ਜੇ ਗੱਲ ਕਰੀਏ, ਜਿਸ ਤਰ੍ਹਾਂ ਉਸ ਜਾਂਚ ਨੂੰ ਪੰਜਾਬ ਸਰਕਾਰ ਨੇ ਕੇਂਦਰ ਦੇ ਹਵਾਲੇ ਕਰਨ ਤੋਂ ਨਾ ਕਰ ਦਿੱਤੀ ਸੀ, ਮੇਰੇ ਖਿਆਲ ਨਾਲ ਉਹਦੀ ਵੀ ਜਾਂਚ ਹੋਣੀ ਬਣਦੀ ਸੀ। ਜੇ ਦੀਨਾਨਗਰ ਦੀ ਜਾਂਚ ਹੋ ਜਾਂਦੀ ਤੇ ਸ਼ਾਇਦ ਇਹ ਹਮਲਾ ਹੁੰਦਾ ਹੀ ਨਾ। ਬਿਲਕੁਲ, ਸ਼ਾਇਦ ਜਿਹੜਾ ਜੀ ਇਹ ਸੱਚ ਵੀ ਸਾਹਮਣੇ ਹੋ ਜਾਂਦਾ ਕਿ ਹਮਲੇ ਹੁੰਦੇ ਕਿੱਥੇ ਆ, ਕਿੱਥੋਂ ਆ ਤੇ ਕਰਵਾਉਂਦਾ ਕੌਣ ਆ। ਇਹ ਸੱਚ ਸਾਹਮਣੇ ਬਹੁਤ ਆਉਣਾ ਜ਼ਰੂਰੀ ਆ ਜੀ। ਤਾਂ ਇੱਕ ਪੰਜਾਬ ਦੇ ਵਿੱਚ ਪਹਿਲਾਂ ਵੀ ਅਸੀਂ ਪਿਛਲੇ ਸਾਲ ਗੱਲ ਕੀਤੀ ਸੀਗੀ ਕਿ ਕਈ ਕੰਪਨੀਆਂ ਆ ਲੋਕਾਂ ਨੂੰ ਠੱਗੀ ਮਾਰ ਕੇ ਭੱਜ ਜਾਂਦੀਆਂ, ਤੇ ਇੱਕ ਹੋਰ ਕੰਪਨੀ ਨੇ ਵੀ ਪੰਜਾਬ ਦੇ ਲੋਕਾਂ ਨੂੰ ਠੱਗੀ ਕੀਤੀ। ਇਸ ਤਰ੍ਹਾਂ ਜੀ ਗੱਲ ਕਿ ਪੰਜਾਬ ਇੱਕ ਤਰ੍ਹਾਂ ਨਾਲ ਕਹਿ ਲਈਏ ਖੁੱਲੀ ਮੰਡੀ ਹੈ, ਖੁੱਲੀ ਮੰਡੀ ਹੈ। ਇਹ ਨਸ਼ਾ ਤਸਕਰਾਂ ਲਈ ਵੀ ਮੰਡੀ ਹੈ, ਇਹ ਜਿਹੜੀਆਂ ਇਹੋ ਜਿਹੀਆਂ ਕੰਪਨੀਆਂ ਨੇ ਠੱਗ ਟੋਲੇ ਆ ਜਿਹੜੇ, ਉਹਨਾਂ ਲਈ ਵੀ ਮੰਡੀ ਹੈ, ਜਿਹੜੇ ਨਸ਼ਾ ਜਾਂ ਸ਼ਰਾਬ ਉਹਦੇ ਲਈ ਵੀ ਮੰਡੀ ਹੈ। ਬਹੁਤ ਤਰ੍ਹਾਂ ਦੇ ਜਿਹੜੇ ਕਾਰੋਬਾਰੀ ਹੈ ਉਹਨਾਂ ਲਈ ਇਹ ਮੰਡੀ ਹੈ। ਤਾਂ ਇਸ ਮੰਡੀ ਦੇ ਵਿੱਚ ਉਹ ਬਹੁਤ ਆਸਾਨੀ ਦੇ ਨਾਲ ਉਹ ਆਪਣੀ ਠੱਗੀ ਕਰਕੇ ਚਲੇ ਜਾਂਦੇ। ਕੀਟਨਾਸ਼ਕ ਦਵਾਈਆਂ ਦੇ ਵਿਕਰੇਤਾ ਦੇਖੇ ਜੀ ਅਸੀਂ, 20 ਕੰਪਨੀਆਂ ਇਹੋ ਜਿਹੀਆਂ ਸਾਹਮਣੇ ਆਈਆਂ ਸੀ ਪਿਛਲੇ ਸਾਲ ਜਦੋਂ ਨਰਮਾ ਪੱਟੀ ਤਬਾਹ ਹੋਈ ਹੈ, ਕਿ 20 ਕੰਪਨੀਆਂ ਜਿਹੜੀਆਂ ਹਵਾ 'ਚ ਹੀ ਵੇਚ ਗਈਆਂ। ਉਹ ਆ ਕੇ ਉਹਨਾਂ ਦਾ ਕੋਈ ਪੱਕਾ ਪਤਾ ਨਹੀਂ, ਕੋਈ ਉਹਨਾਂ ਦਾ ਦਫ਼ਤਰ ਨਹੀਂ, ਕੋਈ ਟਿਕਾਣਾ ਨਹੀਂ, ਪਰ ਉਹ 20 ਕੰਪਨੀਆਂ ਆਪਣੇ ਪ੍ਰੋਡਕਟ ਵੇਚ ਕੇ ਲੱਖਾਂ ਕਰੋੜਾਂ ਰੁਪਇਆ ਕਮਾ ਕੇ ਇੱਥੋਂ ਨਿਕਲ ਗਈਆਂ। ਇਸੇ ਤਰ੍ਹਾਂ ਚਿੱਟ ਫੰਡ ਕੰਪਨੀਆਂ ਲਈ ਵੀ ਇੱਕ ਬਾਜ਼ਾਰ ਆ, ਇੱਕ ਮੰਡੀ ਹੈ, ਜਿੱਥੇ ਉਹ ਆਸਾਨੀ ਨਾਲ ਸ਼ੋਸ਼ਿਤ ਕਰਦੇ ਆ ਲੋਕਾਂ ਨੂੰ। ਉਸ ਤੋਂ ਬਾਅਦ ਚੁੱਪ ਚਪੀਤੇ ਨਿਕਲ ਜਾਂਦੇ ਆ। ਨਿਕਲ ਕਿਵੇਂ ਜਾਂਦੇ ਆ? ਕਿਉਂਕਿ ਉਹਨਾਂ ਦਾ ਹਿੱਸਾ ਪੱਤੀ ਜਿਹੜਾ ਹੁੰਦਾ ਹੈ ਉਹ ਕੱਢਣ ਵਾਲਿਆਂ ਦੇ ਨਾਲ ਗਿਆ ਹੁੰਦਾ, ਇਸ ਕਰਕੇ ਕੱਢਣ ਵਾਲੇ ਉਹਨਾਂ ਨੂੰ ਉੱਥੋਂ ਕੱਢ ਦਿੰਦੇ ਆ। ਪਰਲ ਕੰਪਨੀ ਦਾ ਰੌਲਾ ਪਿਆ ਪਿਛਲੇ ਸਾਲ, ਉਹਨਾਂ ਤੇ ਇਲਜ਼ਾਮ ਲੱਗਾ ਕਿ 4-5 ਹਜ਼ਾਰ ਕਰੋੜ ਰੁਪਇਆ ਪੰਜਾਬ ਦਾ ਉਹਨਾਂ ਨੇ ਲੁੱਟਿਆ। ਫਿਰ ਉਸ ਤੋਂ ਇਲਾਵਾ ਕਰਾਊਨ ਕੰਪਨੀ ਆ ਗਈ, ਕਰਾਊਨ ਕੰਪਨੀ ਦਾ ਵੀ ਜਿਹੜਾ ਬਹੁਤ ਵੱਡੀ ਲੁੱਟ ਸਾਹਮਣੇ ਆਈ। ਤੀਜੀ ਕੰਪਨੀ ਹੁਣ ਆ ਗਈ ਜੀ ਨੇਚਰਵੇ। ਨੇਚਰਵੇ 3-4 ਸਾਲ ਪਹਿਲਾਂ ਇਸ ਪਿੱਛੇ ਛਦਾਈ ਹੋਏ ਫਿਰਦੇ ਸੀ ਲੋਕ। ਇਹਨਾਂ ਨੇ ਪਹਿਲਾਂ ਆਪਦਾ ਨੈਟਵਰਕ ਸਥਾਪਿਤ ਕੀਤਾ। ਉਹ ਇਸ ਕੰਪਨੀ ਤੇ ਹੁਣ ਜਿਹੜੇ ਦੋਸ਼ ਲੱਗੇ ਆ ਉਹ ਇਹ ਲੱਗੇ ਆ ਕਿ ਇਹਨਾਂ ਨੇ 4000 ਕਰੋੜ ਰੁਪਈਆ ਪੰਜਾਬੀਆਂ ਦਾ ਹੜੱਪ ਲਿਆ। ਇਹ ਕਹਿ ਕੇ ਇਹਨਾਂ ਨੇ ਇਨਵੈਸਟ ਕਰਵਾਇਆ ਸੀ ਕਿ ਅਸੀਂ ਤੁਹਾਨੂੰ ਪਲਾਟ ਦੇਵਾਂਗੇ। ਪਲਾਟ ਦੇ ਬਹਾਨੇ ਇਹਨਾਂ ਨੇ ਇਨਵੈਸਟ ਕਰਵਾ ਲਿਆ। ਉਸ ਤੋਂ ਬਾਅਦ ਨਾ ਪਲਾਟ ਦਿੱਤੇ, ਨਾ ਪੈਸੇ ਮੋੜੇ। ਅਸਲ ਦੇ ਵਿੱਚ ਇਹ ਜਿਹੜਾ ਕੰਪਨੀ ਦਾ MD ਹੈ ਨੀਰਜ ਅਰੋੜਾ, ਉਹ ਵੀ ਅਬੋਹਰ ਦਾ ਮੇਰੇ ਇਲਾਕੇ ਦਾ, ਉਹਨੇ ਬੜੇ ਦਿਮਾਗ ਨਾਲ ਇਹ ਸਾਰੀ ਖੇਡ ਵਰਤਾਈ। ਉਸਨੇ ਪਹਿਲਾਂ ਪਿੰਡਾਂ ਦੇ ਵਿੱਚ ਇੱਥੇ ਇਲਾਕੇ ਦੇ ਵਿੱਚੋਂ ਆਪਣਾ ਨੈਟਵਰਕ ਸ਼ੁਰੂ ਕੀਤਾ। ਗਾਂ ਦੀ ਗਾਂ ਉਹਨੇ ਲਾਲਚ ਦਿੱਤਾ ਕਿ ਤੁਸੀਂ ਜਿੰਨੇ ਜੋੜਦੇ ਜਾਓਗੇ ਤੁਹਾਡੇ ਖਾਤੇ 'ਚ ਉਹਨੇ ਪੈਸੇ ਆਉਣੇ ਸ਼ੁਰੂ ਹੋ ਜਾਣਗੇ। ਮੰਨ ਲਓ ਮੈਂ ਅੱਗੇ 10 ਜੋੜਦਾ ਤਾਂ ਉਹ 10 ਦਾ ਜਿਹੜਾ ਫਾਇਦਾ ਮੈਨੂੰ ਆਏਗਾ, ਜਿਹੜੇ 10 ਅੱਗੇ 100 ਜੋੜਨਗੇ ਉਹਨਾਂ ਦਾ ਫਾਇਦਾ ਉਹਨਾਂ ਨੂੰ ਆਪਸ ਦੇ ਵਿੱਚ ਉਹ ਜਿਹੜਾ ਡਿਸਟਰੀਬਿਊਟ ਕਰ ਦਿੱਤਾ ਜਾਏਗਾ। ਸੋ ਇਸ ਲਾਲਚ ਨਾਲ ਲੋਕ ਅੱਗੇ ਰਿਸ਼ਤੇਦਾਰਾਂ ਨੂੰ ਵਧਾਉਂਦੇ ਗਏ। ਨਾਲੇ ਤਾਂ ਨੇਚਰਵੇ ਆਪਦੇ ਪ੍ਰੋਡਕਟ ਵੇਚਦਾ ਗਿਆ, ਜਿਹੜੀ ਆਪਾਂ ਟੂਥਪੇਸਟ ਲੈਨੇ ਪੰਜਾਂ ਦੀ, ਉਹ ਇਹਨਾਂ ਨੇ 50 'ਚ ਵੇਚੀ ਕਿ ਇਹ ਨੇਚਰਵੇ ਦਾ ਜਿਹੜਾ ਪ੍ਰੋਡਕਟ ਹੈ ਕੁਦਰਤੀ ਹੈ। ਸੋ ਉਹ ਇੱਕ ਤਾਂ ਕਮਾਈ ਕਰ ਗਏ। ਦੂਸਰਾ, ਜਦੋਂ ਉਹ ਨੈਟਵਰਕ ਸਾਰੇ ਪੰਜਾਬ 'ਚ ਫੈਲ ਗਿਆ, ਇਹਨਾਂ ਦਾ ਦਿਮਾਗ ਹੈ ਜਿਹੜਾ ਫਿਰ ਆਪਣੀ ਅਸਲ ਚਾਲੇ ਚੱਲ ਗਿਆ। ਉਹਨਾਂ ਨੇ ਇਹ ਸੋਚਿਆ ਕਿ ਹੁਣ ਜਿਹੜਾ ਕੰਮ ਹੈ, ਮਾਮਲਾ ਗੋਟੀ ਹੈ, ਫਿੱਟ ਹੈ, ਹੁਣ ਚੱਲ ਦਿਓ ਚਾਲ। ਫਿਰ ਇਹਨਾਂ ਨੇ ਕੀ ਕਿਹਾ ਜੀ ਕਿ ਆਪਾਂ ਤਲਵਾੜੇ ਦੇ ਵਿੱਚ ਬਹੁਤ ਵੱਡੀ ਯੂਨੀਵਰਸਿਟੀ ਬਣਾ ਰਹੇ ਹਾਂ, ਆਪਾਂ ਨਾਗਪੁਰ ਇੱਕ ਪ੍ਰੋਜੈਕਟ ਸ਼ੁਰੂ ਕਰਨਾ, ਉਹਦੇ 'ਚ ਬਹੁਤ ਜਿਹੜੀ ਮਹਿੰਗੀ ਬੇਸ਼ਕੀਮਤੀ ਜ਼ਮੀਨ ਹੈ, ਤੁਸੀਂ ਉਹਦੇ 'ਚ ਇਨਵੈਸਟ ਕਰੋ ਤੇ ਤੁਹਾਨੂੰ ਸਸਤੇ ਭਾਅ 'ਚ ਉਹਦੇ ਸ਼ੇਅਰ ਦਿੱਤੇ ਜਾਣਗੇ। ਉਹ ਲੋਕਾਂ ਨੇ ਜਿਹੜਾ ਸੀਗਾ ਝੱਲ ਖਿਲਾਰਿਆ। ਫਿਰ ਪੂਰੀ ਤਰ੍ਹਾਂ ਕਿਸੇ ਨੇ ਆਪਣਾ ਮਕਾਨ ਵੇਚ ਕੇ ਇਨਵੈਸਟ ਕੀਤਾ, ਕਿਸੇ ਨੇ ਆਪਣੀ ਦੁਕਾਨ ਵੇਚ ਕੇ ਇਨਵੈਸਟ ਕੀਤਾ,
ਕਿਸੇ ਨੇ ਆਪਣੀ ਸਾਰੀ ਜ਼ਿੰਦਗੀ ਦੀ ਜਮ੍ਹਾਂ ਪੂੰਜੀ ਸੀਗੀ ਜਿਹੜੀ ਛੱਲੀ ਪੂੰਜੀ ਉਹ ਇਹਨਾਂ ਦੇ ਹਵਾਲੇ ਕਰ ਦਿੱਤੀ ਤੇ ਅਸਲ ਆਪਣੀ ਔਕਾਤ ਤੇ ਫਿਰ ਆ ਗਏ। ਜਦੋਂ ਪੈਸਾ ਇਨਵੈਸਟ ਹੋ ਗਿਆ ਉਦੋਂ ਇਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ। ਕੁਝ ਕੁ ਲੋਕਾਂ ਨੂੰ ਪਲਾਟ ਇਹਨਾਂ ਨੇ ਆਫਰ ਕੀਤੇ ਕਿ ਲੈ ਲਓ, ਪਰ ਉਹ ਪਲਾਟ ਉਹਨੇ ਦੇ ਹੈ ਹੀ ਨਹੀਂ ਸੀ ਜਿੰਨਾ ਉਹ ਇਨਵੈਸਟ ਕਰੀ ਬੈਠੇ ਸੀ। ਉਦੋਂ ਤੇ ਉਹ ਚੌਥੇ ਹਿੱਸੇ ਦੇ ਵੀ ਨਹੀਂ ਸੀ ਬਚੇ। ਉਸ ਤੋਂ ਬਾਅਦ ਇਹ ਮਾਮਲੇ ਦਰਜ ਹੋਣੇ ਸ਼ੁਰੂ ਹੋਏ ਇਸ ਕੰਪਨੀ ਤੇ। ਘੱਟੋ ਘੱਟ 17 ਮਾਮਲੇ ਤਾਂ ਇਕੱਲੇ ਅਬੋਹਰ ਦੇ ਵਿੱਚ ਦਰਜ ਨੇ। ਤੇ ਇਹ ਜਦੋਂ ਲੋਕਾਂ ਨੇ ਜਾ ਕੇ ਦਬਾਅ ਪਾਉਣਾ ਸ਼ੁਰੂ ਕੀਤਾ ਨੀਰਜ ਅਰੋੜਾ ਤੇ ਨੀਰਜ ਅਰੋੜਾ ਜਿਹੜਾ ਸੀਗਾ ਉਹ ਸ਼ਿਵ ਲਾਲ ਦੇ ਨਾਲ ਨਜ਼ਦੀਕੀਆਂ ਬਣਾ ਬੈਠਾ। ਸ਼ਿਵ ਲਾਲ ਕੌਣ ਆ? ਅਬੋਹਰ ਕਾਂਡ ਦਾ ਜਿਹੜਾ ਉਹ ਭੀਮ ਕਾਂਡ ਹੋਇਆ ਉਹਦਾ ਜਿਹੜਾ ਮੁੱਖ ਦੋਸ਼ੀ ਨਾਮਜ਼ਦ ਕੀਤਾ ਗਿਆ। ਉਹਨੇ ਸ਼ਿਵ ਲਾਲ ਡੋਡੇ ਦੀ ਸ਼ਰਨ ਲੈ ਲਈ। ਸ਼ਿਵ ਲਾਲ ਡੋਡੇ ਦੀ ਸ਼ਰਨ ਲੈਣ ਤੋਂ ਬਾਅਦ ਜਿਹੜੇ ਲੋਕ ਸੀ ਉਹ ਵਿਚਾਰੇ ਲਾਚਾਰ ਹੋ ਗਏ। ਪੁਲਿਸ ਨੇ ਵੀ ਸੁਣਵਾਈ ਨਹੀਂ ਕੀਤੀ। ਪੁਲਿਸ ਤੇ ਦੱਸਦੇ ਵਿੱਚ ਖੁਦ ਆਪ ਦਲਾਲ ਬਣ ਕੇ ਕੰਮ ਕਰਦੀ ਰਹੀ ਕਿ ਤੁਸੀਂ ਇੰਨੇ ਕੁ ਲੈ ਕੇ ਤੇ ਆਪਦੀ ਜਾਨ ਛਡਾਓ, ਮਿਲਣਾ ਕੱਖ ਨਹੀਂ ਹੈ। ਸੋ ਜਦੋਂ ਸਾਰਾ ਕੁਝ ਇਸ ਤਰ੍ਹਾਂ ਦਾ ਹੋ ਗਿਆ, ਲੋਕਾਂ ਨੂੰ ਸਾਫ਼ ਹੋ ਗਿਆ ਕਿ ਸਾਨੂੰ ਇਨਸਾਫ ਨਹੀਂ ਮਿਲਣਾ। ਉਸ ਤੋਂ ਬਾਅਦ ਕੱਲ ਜਾਖੜ ਦੇ ਜ਼ਰੀਏ, ਸੁਨੀਲ ਜਾਖੜ ਦੇ ਜ਼ਰੀਏ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਲੋਕਾਂ ਨੇ ਦੁੱਖ ਰੋਇਆ। ਵਿੱਚ ਅਧਿਕਾਰੀ ਵੀ ਜਿਹੜੇ ਕੰਮ ਕਰਦੇ ਰਹੇ ਇਸ ਕੰਪਨੀ ਲਈ ਕਰਮਚਾਰੀ, ਉਹ ਖੁਦ ਵੀ ਆ ਕੇ ਮਾਈਕ ਦੇ ਸਾਹਮਣੇ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਇਹ ਜਾਲ ਵਿਛਿਆ ਸੀਗਾ ਠੱਗੀ ਦਾ। ਸੋ ਕੁੱਲ ਮਿਲਾ ਕੇ ਜੇ ਕਹਿ ਲਈਏ ਕਿ ਪੰਜਾਬੀਆਂ ਦੀ ਲੁੱਟ ਹੋ ਰਹੀ ਹੈ ਔਰ ਬੜੇ ਵੱਡੇ ਪੱਧਰ ਤੇ ਲੁੱਟ ਹੋ ਰਹੀ ਹੈ। ਕਰਾਊਨ ਕੰਪਨੀ ਲੈ ਲਓ, ਪਰਲ ਕੰਪਨੀ ਲੈ ਲਓ, ਆ ਨੇਚਰਵੇ ਕੰਪਨੀ ਲੈ ਲਓ, ਇਹਨਾਂ ਦੇ ਵਿੱਚ ਮਾਮਲੇ ਵੀ ਦਰਜ ਹੁੰਦੇ ਆ, ਇੱਕ ਦੋ ਛੋਟੀਆਂ ਗ੍ਰਿਫਤਾਰੀਆਂ ਵੀ ਹੋ ਜਾਂਦੀਆਂ, ਪਰ ਜਿਹੜੇ ਇਹਨਾਂ ਦੇ ਐਮਡੀ ਜਾਂ ਜਿਹੜੇ ਇਹਨਾਂ ਦੇ ਮਾਲਕ ਆ ਕੰਪਨੀਆਂ ਦੇ ਜਿਹੜੇ ਲੁੱਟ ਕਰਕੇ ਜਾਂਦੇ ਉਹਨਾਂ ਦੇ ਖਿਲਾਫ ਕੱਖ ਨਹੀਂ ਕੀਤਾ ਜਾਂਦਾ ਕਿਉਂਕਿ ਉਹ ਚੜਾਵਾ ਪਹਿਲਾਂ ਹੀ ਚੜਾ ਛੱਡਦੇ। ਹੁਣ ਨੇਚਰਵੇ ਆਪਦਾ ਕੰਮ ਕਰ ਗਈ ਹੈ, ਖੇਡ ਗਈ ਹੈ। ਹੁਣ ਵੇਖਣ ਵਾਲੀ ਗੱਲ ਹੋਏਗੀ ਕਿ ਪੰਜਾਬੀ ਕਿਹਦੀ ਲੁੱਟ ਦਾ ਸ਼ਿਕਾਰ ਹੁੰਦੇ ਆ। ਪਰ ਪੰਜਾਬੀ ਵੀ ਜਿਹੜੇ ਕਮਾਲ ਦੇ ਆ ਕਿ ਇੰਨੀਆਂ ਲੁੱਟਾਂ ਕਰਵਾ ਕੇ ਵੀ ਹਟਦੇ ਨਹੀਂ। ਜਿੱਥੋਂ ਵੀ ਮਾੜਾ ਜਿਹਾ ਲਾਲਚ ਆਉਂਦਾ ਬਸ ਉਹਦੇ ਵੱਲ ਉੱਲਰ ਪੈਂਦੇ ਆ। ਬਿਲਕੁਲ ਜੀ, ਸਹੀ ਹੈ, ਲਾਲਚੀ ਬਹੁਤ ਹੋ ਗਏ। ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਜੀ ਫਰੇਟ ਲਾਈਨਰ ਸਾਲਟ ਲੇਕ ਸਿਟੀ ਜੁਟਾ ਵਾਲੇ, ਜਿਨ੍ਹਾਂ ਕੋਲ ਹਰ ਤਰ੍ਹਾਂ ਦੇ ਟਰੱਕਾਂ ਦਾ ਵੱਡਾ ਭੰਡਾਰ ਹੈ। ਇਹ ਫਰੇਟ ਲਾਈਨਰ ਤੇ ਕੈਸਕੇਡੀਆ ਦੇ ਵਿੱਚ ਸਪੈਸ਼ਲਟੀ ਰੱਖਦੇ ਹਨ, ਹਰ ਤਰ੍ਹਾਂ ਦੀ ਪ੍ਰਾਈਸ ਨੂੰ ਬੀਟ ਕਰਦੇ ਤੇ ਪੰਜਾਬੀ ਵੀ ਬੋਲਦੇ ਹਨ। ਇਹਨਾਂ ਦਾ ਫੋਨ ਨੰਬਰ 8018951313 801 895 1313। ਅਤੇ ਮਿੰਟੂ ਜੀ, ਅਗਲੀ ਖਬਰ ਆਪਾਂ ਕਰਦੇ ਹਾਂ ਕਿ ਲੁਧਿਆਣਾ ਦੇ ਵਿੱਚ ਇੱਕ ਫਰਜ਼ੀ ਮੁਕਾਬਲੇ ਦੇ ਗਵਾਹ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਕਿ ਇਹ ਤੇ ਕੱਲ ਬਹੁਤ ਵੱਡਾ ਹੰਗਾਮਾ ਮਚਿਆ ਉੱਥੇ ਕਚਹਿਰੀਆਂ ਦੇ ਵਿੱਚ, ਲੁਧਿਆਣਾ ਕਚਹਿਰੀਆਂ ਦੇ ਵਿੱਚ। ਇਹ ਮਾਮਲਾ ਉਹੀ ਹੈ ਜੀ ਜਿਹੜਾ ਜਮਾਲਪੁਰ ਦੀ ਆਲੂ ਵਾਲੀਆ ਕਲੋਨੀ 'ਚ ਮਾਛੀਵਾੜਾ ਪਿੰਡ ਦੇ ਦੋ ਨੌਜਵਾਨਾਂ ਨੂੰ ਮਾਰਿਆ ਗਿਆ ਸੀ। ਦੋ ਸਕੇ ਭਰਾਵਾਂ ਨੂੰ ਮਾਰਿਆ ਗਿਆ ਸੀ। ਪੁਲਿਸ ਨੇ ਐਨਕਾਊਂਟਰ ਬਣਾ ਕੇ, ਫੇਕ ਐਨਕਾਊਂਟਰ ਦੇ ਵਿੱਚ ਉਹਦੇ ਵਿੱਚ ਇੱਕ ਸਰਪੰਚ ਦੀ ਸ਼ਮੂਲੀਅਤ ਸਾਹਮਣੇ ਆਈ ਸੀਗੀ। ਹਰਜਿੰਦਰ ਸਿੰਘ ਸੀਗਾ ਉਹਦਾ ਨਾਂ, ਸ਼ਾਇਦ ਮੈਂ ਗਲਤ ਹਾਂ, ਗੁਰਜੀਤ ਸਿੰਘ ਸੀ ਸ਼ਾਇਦ ਉਹਦਾ ਨਾਮ, ਮੈਨੂੰ ਯਾਦ ਨਹੀਂ ਹੈ ਪੱਕਾ। ਇੱਕ ਉਹ ਸਰਪੰਚ ਸੀ, ਦੂਸਰੇ ਪੁਲਿਸ ਵਾਲੇ ਸੀ, ਕੁਛ ਇੰਸਪੈਕਟਰ ਤੇ ਵੀ ਪਰਚਾ ਦਰਜ ਹੋਇਆ ਸੀਗਾ। ਇਹਦੇ 'ਚ 3 ਬੰਦੇ ਆ ਜਿਹੜੇ ਉਹ ਅੰਦਰ ਹੈ ਤੇ ਇੰਸਪੈਕਟਰ ਹੈ ਜਿਹੜਾ ਉਹ ਮਾਛੀਵਾੜਾ ਥਾਣੇ ਦਾ ਉਸ ਸਮੇਂ ਦਾ, ਉਹਦਾ ਨਾਮ ਮਨਜਿੰਦਰ ਸਿੰਘ ਸੀ ਤੇ ਉਹਦਾ ਡਰਾਈਵਰ ਉਹ ਫਰਾਰ ਹੈ। ਹਾਲੇ ਕੇਸ ਚੱਲ ਰਿਹਾ ਸੀ। ਕੱਲ ਜਿਹੜਾ ਚਸ਼ਮਦੀਦ ਗਵਾਹ ਹੈ ਬਲਜੀਤ ਸਿੰਘ ਬੰਨੀ, ਉਹਦੀ ਗਵਾਹੀ ਸੀਗੀ। ਉਹ ਗਵਾਹੀ ਦੇਣ ਲਈ ਕਚਹਿਰੀਆਂ ਦੇ ਵਿੱਚ ਹਾਜ਼ਰ ਸੀ ਤੇ ਉੱਥੇ ਦੱਸਦੇ ਆ ਕਿ ਜਦੋਂ ਉਹ ਵਕੀਲ ਦੇ ਚੈਂਬਰ ਦੇ ਨੇੜੇ ਪਹੁੰਚਿਆ ਤਾਂ 10-12 ਜਿਹੜੇ ਹਮਲਾਵਰ ਸੀਗੇ ਉਹਨਾਂ ਨੇ ਹਮਲਾ ਕਰ ਦਿੱਤਾ। ਉਹਨੂੰ ਚੁੱਕਣ ਦੀ ਕੋਸ਼ਿਸ਼ ਕੀਤੀ। ਹਥਿਆਰਬੰਦ ਸੀਗੇ ਸਾਰੇ ਹੀ ਇਹ। ਔਰ ਇਸ ਤੋਂ ਇਲਾਵਾ ਦੋ ਹਮਲਾਵਰਾਂ ਨੇ ਪੁਲਿਸ ਦੀ ਵਰਦੀ ਪਾਈ ਹੋਈ ਸੀਗੀ। ਜਦੋਂ ਉਹਨਾਂ ਨੇ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਰੌਲਾ ਪੈ ਗਿਆ। ਉੱਥੇ ਵਕੀਲ ਸੀਗੇ ਜਿਹੜੇ ਚੈਂਬਰਾਂ ਚੋਂ ਬਾਹਰ ਨਿਕਲ ਆਏ। ਉਹਨਾਂ ਨੇ ਲਲਕਾਰਿਆ, ਡਰਾਇਆ, ਧਮਕਾਇਆ, ਮਾੜਾ ਮੋਟਾ ਕੀਤਾ ਵਿਰੋਧ, ਤਾਂ ਉਹ ਉੱਥੋਂ ਨਿਕਲ ਗਏ ਤੇ ਗਵਾਹ ਦੀ ਜਿਹੜੀ ਹੈ ਉਹ ਜਾਨ ਬਚ ਗਈ। ਨਹੀਂ ਤਾਂ ਗਵਾਹ ਨੂੰ ਉਹਨਾਂ ਨੇ ਅਗਵਾ ਤਕਰੀਬਨ ਕਰ ਲਿਆ ਸੀਗਾ। ਇਸ ਮਾਮਲੇ ਦੇ ਵਿੱਚ ਜਿਹੜੀ ਗਵਾਹੀ ਸੀਗੀ ਹੋਣੀ ਉਹ ਕੱਲ ਹੋਈ ਤਾਂ ਹੈ, ਪਰ ਅੱਧੀ ਅਧੂਰੀ ਹੋਈ ਹੈ। ਹੁਣ ਅਗਲੀ ਗਵਾਹੀ ਫੇਰ ਹੋਏਗੀ। ਪਰ ਇਸ ਮਾਮਲੇ ਦੇ ਵਿੱਚ ਜਿਹੜੀ ਗੱਲ ਹੈ ਉਹ ਇਹੀ ਮੱਥਾ ਠਣਕਾਉਂਦੀ ਹੈ ਕਿ ਦੇਖੋ, ਇੱਕ ਗਵਾਹ ਨੂੰ ਕਚਹਿਰੀਆਂ ਦੇ ਵਿੱਚ ਹੀ ਸੁਰੱਖਿਆ ਨਹੀਂ ਹੈ ਤਾਂ ਉਹਦੇ ਪਿੰਡ, ਉਹਦੇ ਖੇਤ ਜਾਂ ਉਹਦੇ ਕਾਰੋਬਾਰ ਜਿੱਥੇ ਉਹ ਕੰਮ ਕਰਦਾ ਹੋਏਗਾ ਉੱਥੇ ਉਹਦੇ ਨਾਲ ਕੀ ਕੀਤਾ ਜਾਂਦਾ ਹੋਏਗਾ। ਪੰਜਾਬ ਦੇ ਵਿੱਚ ਇਹ ਇੱਕ ਆਪਣੇ ਤਰ੍ਹਾਂ ਦਾ ਦੌਰ ਚੱਲਿਆ ਹੋਇਆ ਜੀ ਕਿ ਕੇਸਾਂ ਦੇ ਵਿੱਚ ਜਿਹੜਾ ਤਾਂ ਕੋਈ ਮਾੜਾ ਮੋਟਾ ਹੁੰਦਾ ਜਿਹੜਾ ਉਹਦੇ ਵਿੱਚ ਤੇ ਕੇਸ ਜਿਹੜੇ ਆਮ ਤੌਰ ਤੇ ਹੀ ਚੱਲਦੇ ਤੇ ਜਿਹੜਾ ਹਾਈ ਪ੍ਰੋਫਾਈਲ ਮਾਮਲਾ ਬਣ ਜਾਂਦਾ। ਹੁਣ ਜਿਵੇਂ ਇਹਦੇ 'ਚ ਸੱਤਾਧਾਰੀ ਸਰਪੰਚ ਸੀਗਾ, ਵੱਡੇ ਪੁਲਿਸ ਅਫਸਰ ਵੀ ਜਿਹੜੇ ਟੰਗੇ ਹੋਏ ਆ, ਇੰਸਪੈਕਟਰ ਲੈਵਲ ਦਾ ਜਿਹੜਾ ਅਫਸਰ ਹੈ ਉਹ ਵੀ ਇਸ ਕੇਸ ਦੇ ਵਿੱਚ ਨਾਮਜ਼ਦ ਹੈ। ਤਾਂ ਇਸ ਮਾਮਲੇ ਨੂੰ ਹਾਈ ਪ੍ਰੋਫਾਈਲ ਮੰਨੀਏ ਤਾਂ ਹਾਈ ਪ੍ਰੋਫਾਈਲ ਮਾਮਲਿਆਂ 'ਚ
ਇਹੀ ਕੁਝ ਹੁੰਦਾ ਕਿ ਗਵਾਹ ਨੂੰ ਪਹਿਲਾਂ ਤੋੜਨ ਲਈ ਲਾਲਚ ਦਿੱਤਾ ਜਾਂਦਾ ਹੈ। ਜੇ ਉਹ ਨਹੀਂ ਟੁੱਟਦਾ ਤੇ ਫਿਰ ਉਹਦੀਆਂ ਲੱਤਾਂ ਬਾਹਾਂ ਤੋੜ ਕੇ ਉਹਨੂੰ ਤੋੜ ਦਿੱਤਾ ਜਾਂਦਾ। ਸੋ ਇਹ ਆਮ ਤੌਰ ਤੇ ਹੁੰਦਾ। ਔਰ ਕਮਾਲ ਦੀ ਗੱਲ ਕਿ ਏਡੇ ਵੱਡੇ ਫਰਜ਼ੀ ਐਨਕਾਊਂਟਰ ਦਾ ਜਿਹੜਾ ਹਾਈ ਪ੍ਰੋਫਾਈਲ ਮਾਮਲਾ ਹੈ, ਉਹਦੇ 'ਚ ਗਵਾਹਾਂ ਲਈ ਕੋਈ ਸੁਰੱਖਿਆ ਦੀ ਵਿਵਸਥਾ ਹੀ ਨਹੀਂ ਕੀਤੀ ਗਈ ਤੇ ਇਹੋ ਜਿਹੇ ਲੋਕ ਜਿਹੜੇ ਗੈਰ ਸਮਾਜੀ ਅਨਸਰ ਹੈ, ਉਹ ਕਚਹਿਰੀਆਂ ਦੇ ਵਿੱਚ ਆ ਕੇ ਗਵਾਹਾਂ ਨੂੰ ਪ੍ਰਤਾੜਿਤ ਕਰਦੇ ਪਏ, ਗਵਾਹਾਂ ਨੂੰ ਚੁੱਕਣ ਦੀ ਕੋਸ਼ਿਸ਼ ਕਰਦੇ ਪਏ। ਇੱਥੋਂ ਪਤਾ ਲੱਗ ਜਾਂਦਾ ਕਿ ਕਾਨੂੰਨ ਵਿਵਸਥਾ ਹੈ ਜਿਹੜੀ ਸਾਡੇ ਪੰਜਾਬ ਦੇ ਵਿੱਚ ਉਹ ਕਿਸ ਤਰ੍ਹਾਂ ਦੀ ਹੈ ਕਿ ਇੱਕ ਬੰਦਾ ਕਤਲ ਦੀ ਗਵਾਹੀ ਦੇਣ ਗਿਆ, ਉਹ ਆਪਣੇ ਆਪ ਨੂੰ ਮਹਿਸੂਸ ਕਰਦਾ ਕਿ ਕੋਈ ਪਤਾ ਨਹੀਂ ਗਵਾਹੀ ਦੇਣ ਗਿਆ ਕਤਲ ਦੀ, ਮੈਂ ਹੀ ਕਤਲ ਹੋ ਜਾਵਾਂ। ਬਿਲਕੁਲ ਜੀ, ਕੋਈ ਸੇਫਟੀ ਨਹੀਂ ਗੀ ਇਸ ਵੇਲੇ, ਕੋਈ ਕਾਨੂੰਨ ਨਹੀਂ ਗਾ। ਅਤੇ ਅੱਗੇ ਆਪਾਂ ਜੀ ਗੱਲ ਕਰੀਏ, ਜਿਵੇਂ ਵੋਟਾਂ ਲੈਣ ਲਈ ਬੜੇ ਸਾਧਨ ਨੇ ਜੀ ਆਪਣੀਆਂ ਪੰਜਾਬ ਦੇ ਵਿੱਚ ਜਿਹੜੀ ਇਸ ਵੇਲੇ ਸੱਤਾਧਾਰੀ ਪਾਰਟੀ ਆ, ਅਤੇ ਇਸੇ ਦੇ ਤਹਿਤ ਇਹਨਾਂ ਨੇ ਇੱਕ ਤੀਰਥ ਯਾਤਰਾ ਦੀ ਯੋਜਨਾ ਬਣਾਈ ਆ ਅਤੇ ਤੀਰਥ ਯਾਤਰਾ ਨੂੰ ਹਰੀ ਝੰਡੀ ਅਕਾਲੀਆਂ ਨੇ ਦਿੱਤੀ ਹੈ ਅਤੇ ਭਾਜਪਾ ਨੂੰ ਦੂਰ ਰੱਖਿਆ। ਅਤੇ ਜਿਹੜੇ ਭਾਜਪਾ ਵਾਲੇ ਉਹ ਕਹਿੰਦੇ ਕਿ ਇਹ ਯੋਜਨਾ ਅਕਾਲੀ ਦਲ ਦਾ ਸ਼ੋਅ ਆ। ਜੀ ਹਰੀ ਝੰਡੀ ਤੀਰਥ ਯਾਤਰਾ ਨੂੰ, ਪਰ ਭਾਜਪਾ ਨੂੰ ਲਾਲ ਝੰਡੀ ਹੈ। ਇਹਨਾਂ ਨੇ ਲਾਲ ਝੰਡੀਆਂ ਹੋਈਆਂ ਪਈਆਂ ਦੋਨਾਂ ਦੀਆਂ ਆਪਸ 'ਚ ਇਸ ਮਾਮਲੇ ਨੂੰ ਲੈ ਕੇ। ਖੈਰ ਕਿਉਂਕਿ ਅਕਾਲੀਆਂ ਦੀ ਆਪਣੀ ਦਿਮਾਗ ਦੀ ਉਪਜ ਹੈ, ਉਹਨਾਂ ਨੇ ਵੋਟਾਂ ਲੈਣੀਆਂ ਔਰ ਹਾਲੇ ਤੱਕ ਜਿਹੜਾ ਇਹ ਗੱਠਜੋੜ ਹੈ ਤੈਅ ਨਹੀਂ ਹੈ ਕਿ ਗੱਠਜੋੜ ਉਂਗਲਾਂ ਚੁੰਗਲਾਂ ਪਾ ਕੇ ਚੱਲੇਗਾ ਕਿ ਅੱਖਾਂ ਵਿਖਾ ਕੇ ਚੱਲੇਗਾ, ਇਹ ਹਾਲੇ ਤੱਕ ਤੈਅ ਨਹੀਂ। ਇਸੇ ਕਰਕੇ ਅਕਾਲੀ ਹੈ ਜਿਹੜੇ ਉਹ ਆਪਣੇ ਪੱਧਰ ਤੇ ਲੋਕਾਂ ਨੂੰ ਖੁਸ਼ ਕਰ ਰਹੇ ਆ, ਉਹਦੇ 'ਚ ਭਾਜਪਾ ਦੀ ਜਿਹੜੀ ਸ਼ਮੂਲੀਅਤ ਘੱਟ ਰੱਖੀ ਜਾ ਰਹੀ ਹੈ। ਹੁਣ ਭਾਜਪਾ ਵਾਲੇ ਆ ਜਿਹੜੇ ਉਹਨੂੰ ਇਸੇ ਕਰਕੇ ਅਕਾਲੀਆਂ ਦਾ ਸ਼ੋਅ ਦੱਸ ਰਹੇ ਕਿ ਸਾਨੂੰ ਇਹਦੇ 'ਚ ਕੋਈ ਪੁੱਛਿਆ ਗਿੱਛਿਆ ਨਹੀਂ ਗਿਆ, ਪਰ ਕੱਲੀ ਸਿਆਸੀ ਤੌਰ ਤੇ ਪੁੱਛ ਗਿੱਛ ਨਹੀਂ ਹੈ। ਜੇ ਆਪਾਂ ਥੋੜੀ ਜਿਹੀ ਇਸ ਯਾਤਰਾ ਨੂੰ ਖੰਗਾਲੀਏ ਥੋੜੀ ਜਿਹੀ ਡੂੰਘਾਈ ਦੇ ਨਾਲ, ਤੇ ਤਲਵੰਡੀ ਸਾਬੋ ਦੇ ਵਿੱਚੋਂ 1000 ਯਾਤਰੀ ਹੈ ਜਿਹੜਾ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਗਿਆ ਸੀ ਪਿਛਲੇ ਦਿਨੀ ਜਦੋਂ ਉੱਥੋਂ ਯਾਤਰਾ ਰਵਾਨਾ ਹੋਈ ਹੈ, ਤੇ ਉਹਦੇ 'ਚ ਸਿਰਫ ਇੱਕ ਹਿੰਦੂ ਜਿਹੜਾ ਤੀਰਥ ਯਾਤਰੀ ਸੀਗਾ, ਬਾਕੀ ਸਾਰੇ ਸਿੱਖ ਸੀਗੇ ਔਰ ਸਿੱਖ ਭਾਈਚਾਰੇ ਨਾਲ ਸੰਬੰਧਿਤ ਬਹੁਤੇ ਅਕਾਲੀ ਸੀਗੇ। ਹੁਣ ਭਾਜਪਾ ਵਾਲੇ ਇਹੀ ਕਹਿੰਦੇ ਆ ਜੀ ਕਿ ਜਿਹੜੇ ਉੱਥੋਂ ਦੇ ਵਿਧਾਇਕ ਹੈ ਜਾਂ ਜਿਹੜੇ ਉੱਥੋਂ ਦੇ ਜਥੇਦਾਰ ਹੈ, ਉਹਨਾਂ ਨੇ ਸਾਨੂੰ ਪੁੱਛਿਆ ਹੀ ਨਹੀਂ, ਉਹ ਸਾਨੂੰ ਇਸ ਚੀਜ਼ ਨਾਲ ਜੋੜਨਾ ਹੀ ਨਹੀਂ ਚਾਹੁੰਦੇ, ਇਸ ਕਰਕੇ ਅੱਡ ਰੱਖਿਆ ਜਾ ਰਿਹਾ ਸਾਨੂੰ। ਕਿਉਂਕਿ ਜਿਹੜੀਆਂ ਯਾਤਰੀਆਂ ਦੀਆਂ ਲਿਸਟਾਂ ਨੇ ਜਾਂ ਯਾਤਰੀ ਜਿਹੜੇ ਤਿਆਰ ਕਰ ਰਹੇ ਨੇ, ਉਹ ਡਿਊਟੀਆਂ ਲੱਗੀਆਂ ਹੋਈਆਂ, ਉਹ ਹੀ ਆਪਣੇ ਪੱਧਰ ਤੇ ਕਰ ਰਹੇ ਆ, ਆਪਣੇ ਚਹੇਤਿਆਂ ਨੂੰ ਕਰ ਰਹੇ ਤੇ ਸਾਨੂੰ ਪੁੱਛਦੇ ਨਹੀਂ। ਭਾਜਪਾ ਵਾਲੇ ਇਹੀ ਰੋਣਾ ਰੋ ਰਹੇ ਆ ਕਿ ਜੀ ਇਹ ਅਕਾਲੀਆਂ ਦਾ ਸ਼ੋਅ ਹੈ, ਸਾਡੀ ਕੋਈ ਪੁੱਛ ਪ੍ਰਤੀਤ ਨਹੀਂ। ਪਰ ਭਾਜਪਾ ਵਾਲਿਆਂ ਦੀ ਇਹ ਜਿਹੜੀ ਦੁਰਗਤ ਹੈ, ਇਹ ਪਹਿਲੀ ਵਾਰੀ ਨਹੀਂ ਹੋ ਰਹੀ, ਇਹਨਾਂ ਨੂੰ ਪੁੱਛਿਆ ਹੀ ਨਹੀਂ ਕਦੇ। ਇਹ ਤਾਂ ਧੱਕਾ ਸਟਾਰਟ ਹੁਣ ਕਾਰ ਹੈ ਜਿਹੜੀ ਇਹਨਾਂ ਦੀ ਚੱਲੀ ਜਾਂਦੀ ਹੈ, ਧੱਕਾ ਲਾ ਕੇ ਚਲਾਈ ਜਾਂਦੇ ਆ। ਇੱਥੇ ਇਹਨਾਂ ਦਾ ਇੱਕ ਮੰਤਰੀ ਮਦਨ ਮੋਹਨ ਮਿੱਤਲ ਪਿੱਛੇ ਜੇ ਰਾਜਪੁਰੇ ਗਿਆ ਸੀ, ਤੇ ਉਹਦੇ ਸਵਾਗਤ ਲਈ ਜਿਹੜਾ ਪ੍ਰੋਟੋਕਾਲ ਬਣਦਾ, ਜਿਹੜੇ ਉੱਥੇ ਦੇ ਅਫਸਰਸ਼ਾਹੀ ਔਰ ਪੁਲਿਸ ਪ੍ਰਸ਼ਾਸਨ ਜਿਹੜਾ ਹਾਜ਼ਰ ਰਹਿਣਾ ਚਾਹੀਦਾ ਹੈ, ਉਹ ਹੀ ਨਹੀਂ ਸੀ ਪਹੁੰਚਿਆ। ਮਦਨ ਮੋਹਨ ਮਿੱਤਲ ਉੱਥੋਂ ਨਾਰਾਜ਼ ਹੋ ਕੇ ਤੇ ਚਲਾ ਗਿਆ ਸੀਗਾ। ਇਹ ਇੱਕ ਥਾਂ ਨਹੀਂ ਹੋਇਆ, ਇਹਨਾਂ ਨਾਲ ਬਹੁਤ ਵਾਰੀ ਹੁੰਦਾ। ਪਰ ਰੌਲਾ ਇਹ ਹੈ ਜੀ ਕਿ ਜਿਹੜੇ ਹੇਠਲੇ ਪੱਧਰ ਤੇ ਆ ਭਾਜਪਾ ਵਾਲੇ, ਹੇਠਲੇ ਪੱਧਰ ਦੇ ਵਰਕਰ ਕਹਿ ਲਈਏ ਜਾਂ ਛੋਟੇ ਪੱਧਰ ਦੇ ਨੇਤਾ ਕਹਿ ਲਈਏ, ਉਹ ਤੇ ਇਹਨਾਂ ਚੀਜ਼ਾਂ ਤੋਂ ਤੰਗ ਨੇ। ਪਰ ਜਿਹੜੇ ਮੰਤਰੀ ਆ, ਕੁਛ 4-5 ਮੰਤਰੀ ਆ ਭਾਜਪਾ ਦੇ ਕੋਟੇ ਦੇ, ਉਹ ਇਸ ਚੀਜ਼ ਨੂੰ ਬਹੁਤਾ ਗੌਲਦੇ ਨਹੀਂ, ਕਿਉਂਕਿ ਉਹਨਾਂ ਦਾ ਜੁਗਾੜ ਵਧੀਆ ਫਿੱਟ ਹੈ, ਉਹ ਆਪਣਾ ਮੰਤਰੀਪੁਣਾ ਭੋਗੀ ਜਾਂਦੇ ਆ। ਹੇਠਲੇ ਪੱਧਰ ਤੇ ਜਿਹੜੀ ਜਲਾਲਤ ਵਰਕਰ ਤੇ ਜਿਹੜੇ ਇਹਨਾਂ ਦੇ ਛੋਟੇ ਨੇਤਾ ਭੋਗਦੇ ਆ, ਉਹ ਉਹਨੂੰ ਗੌਲਦੇ ਨਹੀਂ। ਉਹ ਕਹਿੰਦੇ ਕਿ ਅਸੀਂ ਕੀ ਲੈਣਾ, ਸਾਡੀ ਤੂਤੀ ਵੱਜਦੀ ਚੱਲਦੀ ਹੈ, ਜਿੰਨਾ ਚਿਰ ਵੱਜਦੀ ਹੈ ਵਜਾਈ ਚੱਲੀਏ, ਜਦੋਂ ਨਾ ਹੋਇਆ ਉਦੋਂ ਅੱਡ ਹੋ ਜਾਵਾਂਗੇ। ਇਸੇ ਕਰਕੇ ਅਕਾਲੀ ਜਾਣਦੇ ਆ ਕਿ ਜਿੰਨਾ ਮਰਜ਼ੀ ਹੈ ਇਹਨਾਂ ਨਾਲ ਜਿੰਨਾ ਮਰਜ਼ੀ ਕਰ ਲਈਏ, ਇਹਨਾਂ ਨੇ ਬੋਲਣਾ ਨਹੀਂ। ਜੇ ਬੋਲਣਾ ਵੀ ਹੈ ਤਾਂ ਬੋਲ ਕੇ ਪਹੁੰਚੋ ਕੇ ਫਿਰ ਸਾਡੇ ਪਿੰਡੇ ਦੇ ਦੁਆਲੇ ਘੁੰਮਣਾ ਜੀ। ਤੇ ਜੀ ਆਪਾਂ ਅੱਗੇ ਗੱਲ ਕਰਦੇ ਹਾਂ, ਜਿਸ ਤਰ੍ਹਾਂ ਉਹ ਹਵਾਈ ਅੱਡੇ ਦੇ ਨਾਂ ਦੀ ਕਾਫੀ ਚਰਚਾ ਸੀ, ਕੋਈ ਗੱਲ ਹੀ ਨਹੀਂ ਬਣ ਰਹੀ, ਤੇ ਹੁਣ ਕੇਂਦਰ ਨੇ ਕਹਿ ਦਿੱਤਾ ਕਿ ਕਿਸੇ ਵਿਸ਼ੇਸ਼ ਵਿਅਕਤੀ ਦੇ ਨਾਂ ਤੇ ਇਸ ਦਾ ਨਾਂ ਨਹੀਂ ਰੱਖਿਆ ਜਾਊਗਾ। ਜੀ ਕੇਂਦਰ ਇੱਕ ਤਰ੍ਹਾਂ ਦਾ ਕਹਿ ਲਈਏ ਕਿ ਸਾਫ਼ ਜਵਾਬ ਦੇ ਦਿੱਤਾ ਹੈ ਪੰਜਾਬ ਨੂੰ। ਹਾਲਾਂਕਿ ਪ੍ਰਕਾਸ਼ ਸਿੰਘ ਬਾਦਲ ਨੇ, ਮੈਂ ਵੀ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਸੀਗਾ ਜਿਸ ਦਿਨ ਇਹ ਕਿਹਾ ਸੀ ਕਿ ਅਸੀਂ ਪੂਰਾ ਤਾਣ ਲਾ ਦਿਆਂਗੇ, ਅਸੀਂ ਇਸ ਨਾਂ ਨੂੰ, ਭਗਤ ਸਿੰਘ ਦੇ ਨਾਂ ਨੂੰ ਅਸੀਂ ਇਸ ਹਵਾਈ ਅੱਡੇ ਦੇ ਨਾਂ ਨਾਲ ਜੋੜਨ ਲਈ ਅਸੀਂ ਪੂਰਾ ਜ਼ੋਰ ਲਾ ਦਿਆਂਗੇ, ਪੂਰੀ ਵਾਹ ਲਾ ਦਿਆਂਗੇ, ਔਰ ਉਹ ਦੂਜਾ ਨਾਂ ਕੋਈ ਜਿਹੜਾ ਅਸੀਂ ਪ੍ਰਵਾਨ ਨਹੀਂ ਕਰਾਂਗੇ। ਪਰ ਲੱਗਦਾ ਜਿਹੜੀ ਉਹਨਾਂ ਦੀ ਇਹ ਇੱਕ ਘੁਰਕੀ ਸੀਗੀ ਕੇਂਦਰ ਨੂੰ, ਉਹ ਵੀ ਕੰਮ ਨਹੀਂ ਆਈ। ਤੇ ਕੇਂਦਰ ਨੇ ਸਾਫ਼ ਕਰ ਦਿੱਤਾ ਕਿ ਜਿਹੜੇ ਨਵੇਂ ਹਵਾਈ ਅੱਡੇ ਬਣਨਗੇ ਉਹ ਕਿਸੇ ਵਿਅਕਤੀ ਵਿਸ਼ੇਸ਼ ਦੇ ਨਾਂ ਤੇ ਨਹੀਂ ਰੱਖੇ ਜਾਣਗੇ। ਉਹ ਜਿਸ ਸ਼ਹਿਰ ਦੇ ਵਿੱਚ ਬਣਦੇ ਆ ਤਾਂ ਉਹੀ ਸ਼ਹਿਰ ਦਾ ਨਾਂ ਉਹਨਾਂ ਹਵਾਈ ਅੱਡਿਆਂ ਦੇ ਨਾਲ ਜੋੜਿਆ ਜਾਏਗਾ। ਹੁਣ ਇਹਦਾ ਮਤਲਬ ਇਹ ਹੋਇਆ
ਕਿ ਜਿਹੜਾ ਹਵਾਈ ਅੱਡੇ ਦਾ ਨਾਂ ਆ ਉਹ ਚੰਡੀਗੜ੍ਹ ਏਅਰਪੋਰਟ ਹੀ ਰਹੇਗਾ। ਔਰ ਇਹ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਪੰਜਾਬ ਲਈ ਬੜੀ ਨਮੋਸ਼ੀ ਵਾਲੀ ਗੱਲ ਹੈ ਜੀ ਕਿ ਪੰਜਾਬ ਦੀ ਧਰਤੀ ਤੇ ਬਣਿਆ, ਕਿਉਂਕਿ ਇਹ ਹਵਾਈ ਅੱਡਾ ਮੋਹਾਲੀ ਦੇ ਜਿਹੜਾ ਮੋਹਾਲੀ ਦੀ ਜ਼ਮੀਨ ਤੇ ਬਣਿਆ। ਸੋ ਇਹ ਅੱਡਾ ਮੋਹਾਲੀ 'ਚ ਪੈਂਦਾ ਹਵਾਈ ਅੱਡਾ ਜਿਹੜਾ, ਔਰ ਬਣਿਆ ਪੰਜਾਬ 'ਚ। ਇਨਵੈਸਟ ਹੈ ਜਿਹੜੀ ਪੰਜਾਬ, ਹਰਿਆਣਾ ਤੇ ਕੇਂਦਰ ਤਿੰਨਾਂ ਦੀ ਹੈ। ਇਹਦੇ ਵਿੱਚ ਜੋ ਵੀ ਇਨਵੈਸਟਮੈਂਟ ਹੋਈ ਹੈ ਤਿੰਨਾਂ ਨੇ ਰਲ ਕੇ ਇਸ ਪ੍ਰੋਜੈਕਟ ਨੂੰ ਪੂਰਾ ਕਰਵਾਇਆ। ਪਰ ਨਾਂ ਆ ਜਿਹੜਾ ਉਹ ਹੁਣ ਚੰਡੀਗੜ੍ਹ ਏਅਰਪੋਰਟ ਵੱਜੇਗਾ, ਯਾਨੀ ਬਣਿਆ ਪੰਜਾਬ ਦੀ ਜ਼ਮੀਨ ਤੇ ਪਰ ਨਾਂ ਹੈ ਜਿਹੜਾ ਉਹ ਚੰਡੀਗੜ੍ਹ ਦਾ ਥੋਪਿਆ ਜਾਵੇਗਾ। ਔਰ ਇਹ ਵੀ ਮੈਨੂੰ ਲੱਗਦਾ ਕਿ ਚਲਾਕੀ ਕਰ ਗਏ ਜੀ ਕਿ ਨਵੇਂ ਏਅਰਪੋਰਟਾਂ ਦਾ ਨਾਂ, ਇਸੇ ਦੇ ਮੱਦੇ ਨਜ਼ਰ ਇਹਨਾਂ ਨੇ ਇਹ ਫੈਸਲਾ ਲੈ ਲਿਆ ਕਿ ਇਹ ਨੀਤੀ ਬਣਾ ਲਈ ਜੀ ਨਵਿਆਂ ਦਾ ਨਾਂ। ਕਿਉਂਕਿ ਜੇ ਪੁਰਾਣਿਆਂ ਦਾ ਵੇਖੀਏ ਜਾਂ ਤੇ ਫਿਰ ਪੁਰਾਣਿਆਂ ਦੇ ਨਾਂ ਵੀ ਬਦਲ ਦੇਣ, ਉਹ ਵੀ ਸ਼ਹਿਰਾਂ ਦੇ ਨਾਂ ਤੇ ਰੱਖ ਦੇਣ। ਕਿਉਂਕਿ ਜੇ ਪੁਰਾਣਿਆਂ ਨੂੰ ਵੇਖੀਏ ਤੇ ਸੁਭਾਸ਼ ਚੰਦਰ ਬੋਸ ਦਾ ਨਾਂ ਆਉਂਦਾ, ਹੋਰ ਵੀ ਜਿਵੇਂ ਸ਼ਿਵਾਜੀ ਰਾਓ, ਇਹਨਾਂ ਦੇ ਨਾਂ ਤੇ ਏਅਰਪੋਰਟ ਬਣੇ ਹੋਏ ਆ। ਸੋ ਇਸੇ ਕਰਕੇ ਸ਼ਾਇਦ ਉਹਨਾਂ ਨੇ ਇਹ ਨੀਤੀ ਬਣਾ ਦਿੱਤੀ ਕਿ ਹੁਣ ਅੱਗੇ ਤੋਂ ਜਿਹੜਾ ਨਵਾਂ ਏਅਰਪੋਰਟ ਬਣੇਗਾ ਉਹਦਾ ਨਾਂ ਸ਼ਹਿਰ ਦੇ ਨਾਂ ਤੇ ਹੋਏਗਾ, ਕਿਉਂਕਿ ਪਿਛਲੇ ਨਾਵਾਂ ਤੇ ਜਿਹੜਾ ਸੀਗਾ ਉਹ ਉਸ ਨੂੰ ਆਧਾਰ ਬਣਾ ਕੇ ਪੰਜਾਬ ਸਰਕਾਰ ਕਹਿ ਸਕਦੀ ਸੀ ਕਿ ਪਹਿਲਾਂ ਵੀ ਨਾਂ ਰੱਖੇ ਹੋਏ। ਇਸ ਕਰਕੇ ਉਹਨਾਂ ਨੇ ਇਸ ਮੁੱਦੇ ਨੂੰ ਜੜ ਤੋਂ ਹੀ ਨਿਬੇੜਦਿਆਂ ਫੈਸਲਾ ਕਰ ਲਿਆ ਜੀ ਕਿ ਜਿਹੜਾ ਏਅਰਪੋਰਟ ਬਣੇਗਾ, ਜਿਹੜੇ ਸ਼ਹਿਰ 'ਚ ਬਣੇਗਾ, ਉਹੀ ਨਾਂ ਉਹਦਾ ਹੋਏਗਾ। ਕੁੱਲ ਮਿਲਾ ਕੇ ਜੇ ਵੇਖੀਏ ਕਿ ਜਿਨ੍ਹਾਂ ਲੋਕਾਂ ਤੋਂ ਇਹਨਾਂ ਨੇ ਟਰੱਕਾਂ ਦੇ ਟਰੱਕ ਨੋਟ ਆਉਣ ਦੀ ਤਵੱਕੋ ਰੱਖੀ ਸੀਗੀ, ਉਮੀਦ ਰੱਖੀ ਸੀ, ਆਸ ਰੱਖੀ ਸੀ, ਉਹਨਾਂ ਕੋਲੋਂ ਕੋਈ ਚੰਗੀ ਖਬਰ ਵੀ ਨਹੀਂ ਆ ਰਹੀ। ਜੀ ਬਿਲਕੁਲ, ਸਗੋਂ ਅੱਗੇ ਤੋਂ ਵੀ ਥੱਲੇ ਨੂੰ ਜਾਂਦੇ ਆ। ਤੇ ਅੱਗੇ ਆਪਾਂ ਜੀ ਗੱਲ ਕਰੀਏ ਪੰਜਾਬ ਦੀ, ਕਿ ਪੰਜਾਬ ਦੇ ਵਿੱਚ ਗੁਟਕਾ, ਪਾਨ ਮਸਾਲੇ ਦੇ ਉਤਪਾਦਨ ਤੇ ਪਾਬੰਦੀ। ਹਾਂਜੀ, ਇੱਥੇ ਪੰਜਾਬ ਦੇ ਵਿੱਚ ਜਿਹੜੀਆਂ ਪਾਬੰਦੀਆਂ ਲੱਗਦੀਆਂ ਜੀ, ਕਈ ਵਾਰੀ ਮੈਨੂੰ ਮਹਿਸੂਸ ਹੁੰਦਾ ਕਿ ਉਹ ਪਾਬੰਦੀਆਂ ਆਪਣੇ ਆਪ ਤੇ ਝੂਰਦੀਆਂ ਹੋਣੀਆਂ ਕਿ ਸਾਡਾ ਦਾ ਲੱਗੇ ਤੇ ਅਸੀਂ ਖੁਦਕੁਸ਼ੀ ਕਰ ਲਈਏ, ਕਿਉਂਕਿ ਉਹ ਪਾਬੰਦੀਆਂ ਕਦੇ ਕੰਮ ਹੀ ਨਹੀਂ ਆਉਂਦੀਆਂ ਵਿਚਾਰੀਆਂ, ਉਸੇ ਤਰ੍ਹਾਂ ਦੀਆਂ ਅਣਲੱਗ ਹੀ ਰਹਿ ਜਾਂਦੀਆਂ। ਜਿਵੇਂ ਮੇਰੇ ਵਰਗੇ ਬੰਦੇ ਦਾ ਦਿਮਾਗ ਹੈ ਜਿਹੜਾ ਉਹ ਅਣਲੱਗ ਹੀ ਰਹਿ ਜਾਂਦਾ, ਵਰਤਦਾ ਹੀ ਨਹੀਂ ਕੋਈ। ਤਾਂ ਉਹੀ ਹਾਲ ਪਾਬੰਦੀਆਂ ਦਾ, ਉਹ ਪਾਬੰਦੀਆਂ ਲੱਗ ਜਾਂਦੀਆਂ ਪਰ ਲਾਗੂ ਕਿਤੇ ਨਹੀਂ ਹੁੰਦੀਆਂ, ਬਸ ਅਣਲੱਗ ਹੀ ਰਹਿ ਜਾਂਦੀਆਂ। ਜਿਵੇਂ ਇਹਨਾਂ ਨੇ ਪੋਲੀਥੀਨ ਲਿਫਾਫਿਆਂ ਤੇ ਪਾਬੰਦੀ ਲਾਈ ਸੀ, ਉੱਥੇ ਜਿਹੜੇ ਬੰਦਿਆਂ ਨੇ ਲਾਈ ਸੀਗੀ ਉਹੀ ਪੋਲੀਥੀਨ ਚੱਕੀ ਫਿਰਦੇ ਅੱਜ ਕੱਲ੍ਹ। ਉਹੀ ਹਾਲ ਇਹਨਾਂ ਪਾਬੰਦੀਆਂ ਦਾ। ਹੁਣ ਗੁਟਕਾ, ਪਾਨ ਮਸਾਲਾ ਦੇ ਨਿਰਮਾਣ ਤੇ ਪੰਜਾਬ ਸਰਕਾਰ ਨੇ ਪਾਬੰਦੀ ਲਾਈ ਹੈ। ਕਿੰਨਾ ਚਿਰ ਲਈ ਲਾਈ ਹੈ? 1 ਸਾਲ ਲਈ। ਹੁਣ ਗੁਟਕਾ, ਪਾਨ ਮਸਾਲਾ ਇਹ ਕੀ ਹੈ? ਇਹ ਉਹ ਹੁੰਦਾ ਹੈ ਜੀ ਜਿਹੜੇ ਉਤਪਾਦ ਜਿਹੜੇ ਚਬਾਉਂਦੇ ਆ, ਤੰਬਾਕੂ ਚਬਾਉਣ ਵਾਲਾ ਤੰਬਾਕੂ ਹੁੰਦਾ, ਸੁਗੰਧਤ ਤੰਬਾਕੂ ਵੀ ਕਹਿ ਦਿੰਦੇ ਉਹਨੂੰ, ਇਹ ਤੰਬਾਕੂ ਤੇ ਪਾਬੰਦੀ ਲਾਈ ਹੈ। ਖੈਰ ਠੀਕ ਹੈ ਜੀ, ਤੰਬਾਕੂ ਉਤਪਾਦ ਆ ਜਿਹੜੇ ਬਹੁਤ ਵੱਡੇ ਪੱਧਰ ਤੇ ਤਬਾਹੀ ਮਚਾ ਰਹੇ ਆ, ਕੈਂਸਰ ਦਾ ਕਾਰਨ ਬਣ ਰਹੇ ਆ, ਇਹਨਾਂ ਤੇ ਪਾਬੰਦੀ ਲੱਗਣੀ ਚਾਹੀਦੀ ਹੈ। ਪਰ ਕੱਲੇ ਗੁਟਕਾ, ਪਾਨ ਮਸਾਲੇ ਤੇ ਕਿਉਂ? ਗੁਟਕਾ, ਪਾਨ ਮਸਾਲਾ ਹੈ ਜਿਹੜਾ ਉਹ ਜ਼ਿਆਦਾਤਰ ਯੂਜ਼ ਕਰਦੇ ਆ, ਉਹਦਾ ਸੇਵਨ ਕਰਦੇ ਆ ਜਿਹੜੇ ਬਾਹਰੀ ਲੋਕ ਆ, ਜਿੱਦਾਂ ਸਾਡੇ ਮਜ਼ਦੂਰ ਭਾਈਚਾਰਾ ਜਿਹੜਾ ਆਉਂਦਾ ਬਾਹਰਲੇ ਰਾਜਾਂ ਤੋਂ, ਚਾਹੇ ਪੂਰਬੀ ਰਾਜਾਂ ਤੋਂ ਹੈ, ਯੂਪੀ ਤੋਂ ਆਉਂਦਾ, ਉਹ ਜ਼ਿਆਦਾ ਯੂਜ਼ ਕਰਦੇ ਆ। ਪੰਜਾਬੀ ਬਹੁਤ ਘੱਟ ਯੂਜ਼ ਕਰਦੇ ਆ ਚੈਨੀ ਖੈਨੀ ਜਾਂ ਇਸ ਤਰ੍ਹਾਂ ਦੇ ਜਿਹੜੇ ਉਤਪਾਦ ਆ, ਗੁਟਕਾ, ਪਾਨ ਮਸਾਲਾ। ਪਰ ਜਿਹੜੀ ਪਾਬੰਦੀ ਲੱਗੀ ਆ ਉਹ ਲੱਗੀ ਆ ਇਹਨਾਂ ਤੇ। ਹੁਣ ਜੇ ਪਾਬੰਦੀ ਲਾਉਣੀ ਹੈ, ਜੇ ਤੁਹਾਨੂੰ ਫਿਕਰ ਹੈ ਤੁਹਾਡੇ ਲੋਕਾਂ ਦਾ, ਤੇ ਫਿਰ ਤੁਸੀਂ ਪਾਬੰਦੀ ਲਾਓ ਸਿਗਰਟ ਨੋਸ਼ੀ ਤੇ। ਜਿਹੜਾ ਅੰਕੜਾ ਦੱਸਦਾ ਹੈ ਕਿ 13% ਪੰਜਾਬੀ ਹੈ ਜਿਹੜੇ ਉਹ ਸਿਗਰਟ ਨੋਸ਼ੀ ਕਰਨ ਲੱਗ ਪਏ। ਜਰਦਾ ਲਾਉਣ ਵਾਲਿਆਂ ਦੀ ਜਿਹੜੀ ਹੈ ਉਹ ਹਾਲੇ ਗਿਣਤੀ ਕੋਈ ਨਹੀਂ। ਸੋ ਜਿਹੜਾ ਜਰਦਾ ਸਿਗਰਟ ਜੋ ਪੰਜਾਬੀਆਂ ਦੀਆਂ ਜੜ੍ਹਾਂ 'ਚ ਬੈਠਾ ਹੈ, ਉਹਦੇ ਤੇ ਪਾਬੰਦੀ ਕਿਉਂ ਨਹੀਂ ਲਾਉਂਦੇ? ਉਹਦੇ ਤੇ ਤਾਂ ਹਾਲ ਇਹ ਹੈ ਕਿ ਪਿਛਲੇ ਬਜਟ ਸੈਸ਼ਨ ਦੇ ਵਿੱਚ ਪੰਜਾਬ ਸਰਕਾਰ ਨੇ ਤੰਬਾਕੂ ਉਤਪਾਦ ਸੀਗੇ ਉਹਨਾਂ ਤੇ ਵੈਟ ਵਧਾ ਕੇ 21% ਤੋਂ 54% ਕਰ ਦਿੱਤਾ ਸੀ। ਤੇ ਜਦੋਂ ਕੰਪਨੀਆਂ ਨੇ ਇਹ ਗੱਲ ਕਹੀ ਕਿ ਭਾਈ ਅਸੀਂ ਚੱਲੇ ਆ ਪੰਜਾਬ ਛੱਡ ਕੇ, ਸਾਨੂੰ ਨਹੀਂ ਲੋੜ ਇੱਥੇ ਕੰਮ ਕਰਨ ਦੀ, ਕਿਉਂਕਿ ਸਾਡੇ ਤਾਂ ਉਤਪਾਦ ਹੈ ਜਿਹੜੇ ਉਹ ਲਾਏਗਾ ਕੌਣ, ਇੰਨੀ ਤੁਸੀਂ ਮਹਿੰਗਾਈ ਕਰ ਦਿੱਤੀ ਹੈ, ਤਾਂ ਉਸੇ ਸਰਕਾਰ ਨੇ ਆਪਣਾ ਵਧਾਇਆ ਵੈਟ ਜਿਹੜਾ ਉਹ ਪਹਿਲਾਂ ਤਾਂ ਜਿਹੜਾ 21% ਸੀ ਉਹ ਘਟਾ ਕੇ 18% ਤੇ ਲੈ ਆਂਦਾ। ਸੋ ਇਹੋ ਜਿਹਾ ਹਾਲ ਹੈ ਕਿ ਇੱਕ ਪਾਸੇ ਉਹਨਾਂ ਦੀ ਵਿਕਰੀ ਲਈ ਵੈਟ ਟੈਕਸ ਜਿਹੜੇ ਵਧਾਏ ਹੋਏ ਉਹ ਵੀ ਘਟਾਏ ਜਾ ਰਹੇ ਕਿ ਰੇਟ ਜਿਹੜੇ ਉਹ ਸੀਮਤ ਰਹਿਣ ਤੇ ਲੋਕੀ ਵੱਧ ਤੋਂ ਵੱਧ ਖਰੀਦ ਕਰਨ ਤੇ ਵੱਧ ਤੋਂ ਵੱਧ ਜਿਹੜਾ ਮਾਲੀਆ ਇਕੱਠਾ ਹੋਵੇ। ਦੂਜੇ ਪਾਸੇ 1 ਸਾਲ ਲਈ ਉਹਨਾਂ ਚੀਜ਼ਾਂ ਤੇ ਪਾਬੰਦੀ ਲਾਈ ਜਾਂਦੀ ਹੈ ਜਿਹੜੇ ਪੰਜਾਬੀ ਯੂਜ਼ ਨਹੀਂ ਕਰਦੇ ਔਰ ਜਿਹੜੇ ਬਹੁਤ ਘੱਟ ਵਿਕਦੇ ਆ, ਉਹਨਾਂ ਚੀਜ਼ਾਂ ਤੇ ਪਾਬੰਦੀ ਲਾਈ ਜਾ ਰਹੀ ਹੈ। ਔਰ ਤੀਜੀ ਗੱਲ ਇਹ ਹੈ ਕਿ ਇੱਕ ਪਾਸੇ ਪਾਬੰਦੀ, ਦੂਜੇ ਪਾਸੇ ਖੁੱਲ੍ਹ, ਤੇ ਤੀਜੇ ਪਾਸੇ ਇਹਨਾਂ ਹੀ ਕੰਪਨੀਆਂ ਤੋਂ ਚੰਦਾ ਵੀ ਲੈ ਲਿਆ ਜਾਂਦਾ ਗਾਹੇ ਬਗਾਏ। ਜੀ,
ਤੇ ਅਖੀਰ ਦੇ ਵਿੱਚ ਮੇਰਾ ਸਵਾਲ ਹੈ ਕਿ ਆਪਾਂ ਅੱਤਵਾਦੀ ਹਮਲਿਆਂ ਤੋਂ ਸ਼ੁਰੂ ਕੀਤਾ ਸੀਗਾ ਕਿ ਇੱਥੇ ਹੀ ਖਤਮ ਕਰਦੇ ਹਾਂ ਕਿ ਜਿਹੜੇ ਅੱਤਵਾਦੀ ਹਮਲੇ ਹੋਏ ਆ ਉਸ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੀ ਕਹਿਣਾ ਹੈ? ਨਰਿੰਦਰ ਮੋਦੀ ਹੋਰੀ ਜੀ ਖਾਮੋਸ਼ ਹੀ ਹੋ ਗਏ। ਇੱਕ ਟਵੀਟਰ ਤੇ ਟਵੀਟ ਆਇਆ ਸੀ ਉਹਨਾਂ ਦਾ, ਕਿਸੇ ਨੇ ਮੁੱਠਭੇੜ ਚੱਲਦੀ ਸੀ ਤੇ ਚੱਲਦੇ ਮੁੱਠਭੇੜ ਦੇ ਵਿੱਚ ਹੀ ਉਹ ਕਹਿ ਬੈਠੇ ਜੀ ਮੁਬਾਰਕ ਹੋਵੇ, ਆਪਰੇਸ਼ਨ ਖਤਮ ਹੋ ਗਿਆ ਤੇ ਸਾਡੇ ਜਵਾਨਾਂ ਨੇ ਬਹੁਤ ਵਧੀਆ ਕੰਮ ਕੀਤਾ। ਜਦ ਕਿ ਸੱਚਾਈ ਇਹ ਸੀ ਕਿ ਉਸ ਤੋਂ 2 ਦਿਨ ਬਾਅਦ ਵੀ ਉਹ ਹਮਲਾ ਜਿਹੜਾ ਉਹ ਜਾਰੀ ਰਿਹਾ, ਮੁੱਠਭੇੜ ਚੱਲਦੀ ਰਹੀ। ਸੋ ਉਸ ਟਵੀਟ ਨੂੰ ਲੈ ਕੇ ਬੜੀ ਕਿਰਕਰੀ ਹੋਈ ਸੀ ਤੇ ਮੈਂ ਕੁਝ ਲੋਕਾਂ ਨਾਲ ਗੱਲ ਕੀਤੀ, ਕੁਝ ਲੋਕ ਇਹ ਵੀ ਕਹਿੰਦੇ ਆ ਕਿ ਜਿਹੜਾ ਉਹ ਟਵੀਟ ਕਰਦੇ ਆ, ਜਿਹੜੇ ਟਵੀਟਰ ਦਾ ਉਹਨਾਂ ਦਾ ਖਾਤਾ ਜਿਹੜਾ ਉਹ ਜਿਹੜਾ ਇੱਕ ਬਹੁਤ ਵੱਡਾ ਕਾਰੋਬਾਰੀ ਹੈ, ਉਹਦਾ ਪਰਿਵਾਰ ਉਹਨੂੰ ਆਪਰੇਟ ਕਰਦਾ ਹੈ। ਸੋ ਇਹ ਵੀ ਆਪਣੇ ਆਪ ਦੇ ਵਿੱਚ ਬੜੇ ਦਿਲਚਸਪ ਜਿਹਾ ਕਿੱਸਾ ਹੈ ਜੀ ਕਿ ਜਿਹੜਾ ਮੰਤਰੀ ਹੈ ਉਹਦਾ ਟਵਿੱਟਰ ਜਿਹੜਾ ਖਾਤਾ ਹੈ ਉਹ ਵੀ ਕੋਈ ਹੋਰ ਆਪਰੇਟ ਕਰ ਰਿਹਾ ਤੇ ਉਹ ਜਿਹੜਾ ਟਵੀਟ ਦੱਸਦੇ ਆ ਕਿ ਉਧਰੋਂ ਹੀ ਹੋ ਗਿਆ ਤੇ ਮੁੜ ਕੇ ਕਸੂਤਾ ਫਸ ਗਿਆ ਸਾਡਾ ਪ੍ਰਧਾਨ ਮੰਤਰੀ ਉਸ ਤੋਂ ਬਾਅਦ ਬੋਲਿਆ ਹੀ ਨਹੀਂ, ਕਿਸੇ ਵੀ ਮਾਮਲੇ 'ਚ ਗੱਲ ਹੀ ਨਹੀਂ ਕੀਤੀ, ਕੋਈ ਪ੍ਰਤੀਕਿਰਿਆ ਹੀ ਨਹੀਂ ਦਿੱਤੀ। ਨਹੀਂ ਤਾਂ ਪ੍ਰਧਾਨ ਮੰਤਰੀ ਸੀਗਾ, ਕੁਛ ਨਾ ਕੁਛ ਕਰਦਾ। ਤੇ ਜੇ ਮੇਰਾ ਤਾਂ ਸਵਾਲ ਇਹੀ ਹੈ ਜੀ ਕਿ ਜੇ ਪ੍ਰਧਾਨ ਮੰਤਰੀ ਚੁੱਪ ਚਪੀਤੇ ਪਾਕਿਸਤਾਨ ਜਾ ਸਕਦਾ ਤੇ ਕੀ ਗੱਲ ਕਿਸੇ ਸ਼ਹੀਦ ਦੇ ਘਰ ਨਹੀਂ ਸੀ ਜਾ ਸਕਦਾ, ਕਿਸੇ ਜ਼ਖਮੀ ਦਾ ਹਾਲ ਚਾਲ ਨਹੀਂ ਸੀ ਪੁੱਛ ਸਕਦਾ? ਕਿ ਉਹ ਜਿਹੜਾ ਸਮਾਂ ਪਾਕਿਸਤਾਨ ਕੋਲ ਜਾਣ ਲਈ ਸਮਾਂ ਹੈ ਤਾਂ ਆਪਣੇ ਲੋਕਾਂ ਕੋਲ ਜਾਣ ਲਈ ਸਮਾਂ ਨਹੀਂ ਬਚਦਾ? ਔਰ ਜਿਹੜਾ ਦੌਰਾ ਹੈ ਪਾਕਿਸਤਾਨ ਦਾ ਉਹੀ ਇਸ ਪੁਆੜੇ ਦੀ ਜੜ ਬਣਿਆ। ਔਰ ਸਪਸ਼ਟ ਤੌਰ ਤੇ ਮਾਹਰ ਇਹ ਕਹਿ ਰਹੇ ਆ ਕਿ ਉਹਨਾਂ ਨੇ ਇੱਕ ਪ੍ਰਤੀਕਿਰਿਆ ਕੀਤੀ ਹੈ, ਜਿਹੜਾ ਪ੍ਰਧਾਨ ਮੰਤਰੀ ਬਿਨਾਂ ਦੱਸੇ ਉੱਤੇ ਚਲਾ ਗਿਆ। ਉਹਨਾਂ ਨੇ ਇਸ ਚੀਜ਼ ਨੂੰ ਇੱਕ ਆਪਣੇ ਤੇ ਥੋਪਿਆ ਗਿਆ, ਜਿਵੇਂ ਕਹਿ ਲਈਏ ਕਿ ਉਹ ਨੂੰ ਜਲੀਲ ਹੋਇਆ ਮਹਿਸੂਸ ਕੀਤਾ, ਸਮਝਿਆ ਕਿ ਪ੍ਰਧਾਨ ਮੰਤਰੀ ਸਾਡੇ ਮੁਲਕ 'ਚ ਆ ਗਿਆ ਬਿਨਾਂ ਦੱਸਿਆ, ਬਿਨਾਂ ਪੁੱਛਿਆ, ਕਿਉਂਕਿ ਉਹ ਸਾਨੂੰ ਦੁਸ਼ਮਣ ਜਮਾਤ 'ਚ ਰੱਖਦੇ ਆ ਤੇ ਉਹਦੀ ਪ੍ਰਤੀਕਿਰਿਆ ਸੀਗਾ। ਤੇ ਪ੍ਰਧਾਨ ਮੰਤਰੀ ਦਾ ਹੁਣ ਇਸ ਤਰ੍ਹਾਂ ਦਾ ਵਤੀਰਾ ਵਾਕਈ ਆਪਣੇ ਆਪ ਦੇ ਵਿੱਚ, ਮੈਂ ਤੇ ਪਹਿਲੇ ਦਿਨ ਹੀ ਬੜਾ ਹੈਰਾਨ ਸੀਗਾ ਜੀ ਕਿ ਜਿਸ ਦਿਨ ਇਹ ਉੱਥੇ ਗਏ ਪਾਕਿਸਤਾਨ ਦੇ ਵਿੱਚ ਤੇ ਸਵੇਰੇ ਇਹਨਾਂ ਨੇ ਅਫਗਾਨਿਸਤਾਨ ਦੇ ਵਿੱਚ ਇਹ ਗੱਲ ਕਹੀ ਕਿ ਜੀ ਪਾਕਿਸਤਾਨ ਹੈ ਜਿਹੜਾ ਸਾਡੀਆਂ ਜੜ੍ਹਾਂ 'ਚ ਬੈਠਾ ਪਿਆ, ਸਾਰੇ ਪੁਆੜੇ ਦੀ ਜੜ ਇਹ ਹੈ, ਅੱਤਵਾਦ ਦਾ ਕੰਮ ਹੀ ਇਹ ਹੈ, ਉਹ ਅੱਤਵਾਦੀ ਯੂਨੀਵਰਸਿਟੀ ਇਹ ਹੈ। ਤੇ ਦੁਪਹਿਰੇ ਉਸੇ ਪਾਕਿਸਤਾਨ ਦੇ ਵਿੱਚੋਂ ਵੜ ਗਏ। ਸੋ ਵੜੇ ਪਾਕਿਸਤਾਨ ਦੇ ਵਿੱਚ ਹੁਣ ਉਹ ਵੀ ਇਹ ਆ ਕਿ ਕਾਰੋਬਾਰੀ ਸੀ ਇੱਕ ਸਟੀਲ ਦਾ, ਨਵਾਜ਼ ਸ਼ਰੀਫ ਵੀ ਸਟੀਲ ਦਾ ਕਾਰੋਬਾਰੀ ਹੋਇਆ ਤੇ ਗੱਲ ਤੇ ਵਿੱਚੋਂ ਉਹਨਾਂ ਦੀ ਸੀ ਕਿ ਉਹਨਾਂ ਦੇ ਹੱਥ ਰਲਾਉਣੇ ਸੀ, ਬਹਾਨਾ ਬਣਾ ਲਿਆ ਗਿਆ, ਵਿਆਹ ਦਾ ਬਹਾਨਾ ਬਣਾ ਲਿਆ ਗਿਆ, ਗੱਲਬਾਤ ਦਾ। ਸੋ ਬਹਾਨੇ ਬੇਸ਼ੱਕ ਜਿੰਨੇ ਮਰਜ਼ੀ ਬਣ, ਜੋ ਮਰਜ਼ੀ ਹੋਵੇ, ਪਰ ਪ੍ਰਧਾਨ ਮੰਤਰੀ ਨੂੰ ਆਪਣੇ ਲੋਕਾਂ ਦਾ ਵੀ ਖਿਆਲ ਰੱਖਣਾ ਚਾਹੀਦਾ। ਇਸੇ ਕਰਕੇ ਹੀ ਕੱਲ ਕੋਈ ਸਾਬਕਾ ਸੈਨਿਕ ਅਧਿਕਾਰੀ ਸੀਗਾ, ਉਹਨੇ ਇੱਥੋਂ ਤੱਕ ਕਹਿ ਦਿੱਤਾ ਕਿ ਅਸੀਂ ਤੇ ਚੂੜੀਆਂ ਘੱਲਣ ਲੱਗੇ ਨਰਿੰਦਰ ਮੋਦੀ ਨੂੰ ਕਿ ਚੂੜੀਆਂ ਪਾ ਕੇ ਬਹਿ ਜਾ। ਆਮ ਆਦਮੀ ਪਾਰਟੀ ਨੇ ਵੀ ਇਹ ਕਹਿ ਦਿੱਤਾ ਕਿ ਕੱਲ ਤੱਕ ਇਹ ਕਹਿੰਦੇ ਸੀਗੇ ਜੀ 1 ਦੇ ਬਦਲੇ 10 ਸਿਰ ਲਿਆਵਾਂਗੇ। ਅੱਜ ਕਿੱਥੇ ਗਿਆ ਉਹ 56 ਇੰਚ ਚੌੜਾ ਸੀਨਾ? ਤੇ ਹੁਣ ਤੇ ਜੋਕ ਵੀ ਬਣ ਲੱਗ ਗਏ ਜੀ। ਉਹ ਕਹਿੰਦੇ ਜੀ ਕਿ ਪਹਿਲਾਂ ਸਾਡਾ ਉਹਨਾਂ ਨੇ ਜਹਾਜ਼ ਅਗਵਾ ਕਰਕੇ ਕੰਧਾਰ ਲਗਿਆ ਸੀ ਤੇ ਅਸੀਂ ਬਦਲੇ ਦੇ ਵਿੱਚ ਫਿਲਮ ਬਣਾ ਦਿੱਤੀ ਜ਼ਮੀਨ ਤੇ ਉਹਨਾਂ ਨੂੰ ਅਸੀਂ ਉਹਦੇ 'ਚ ਮਰਿਆ ਦਿਖਾ ਦਿੱਤਾ। ਫਿਰ ਉਹਨਾਂ ਨੇ ਸਾਡੇ ਮੁੰਬਈ ਤੇ ਅਟੈਕ ਕੀਤਾ ਤੇ ਅਸੀਂ ਬਰਾਬਰ ਫਿਲਮ ਬਣਾ ਦਿੱਤੀ ਫੈਂਟਮ ਤੇ ਬੇਬੀ, ਜਿਹਦੇ 'ਚ ਲਖਵੀ ਵੀ ਮਰਿਆ ਵਿਖਾ ਦਿੱਤਾ ਗਿਆ। ਕੋਲਮੈਨ ਹੈਡਲੀ ਸੀਗਾ ਜਿਹੜਾ, ਉਹਨੂੰ ਵੀ ਅਸੀਂ ਚੁੱਕ ਲਿਆਂਦਾ। ਤੇ ਹੁਣ ਕਹਿੰਦੇ ਕੋਈ ਨਵੇਂ ਨਿਰਦੇਸ਼ਕ ਦੀ ਲੋੜ ਹੈ। ਬਸ ਇਹ ਪਠਾਨਕੋਟ ਹਮਲੇ ਦਾ ਜਵਾਬ ਵੀ ਅਸੀਂ ਫਿਲਮ ਦੇ ਰੂਪ 'ਚ ਜਲਦੀ ਦੇ ਦਿਆਂਗੇ। ਬਿਲਕੁਲ ਜੀ, ਲੋਕਾਂ ਦੀਆਂ ਸ਼ਹੀਦੀਆਂ ਆ ਜਿਹੜੀਆਂ ਇਹਨਾਂ ਦੇ ਚੁਟਕਲੇ ਹੀ ਹੈਗੇ ਆ, ਕਿਉਂਕਿ ਇਹਨਾਂ ਨੇ ਕੋਈ ਪੱਕਾ ਪ੍ਰਬੰਧ ਤੇ ਕਰਨਾ ਨਹੀਂਗਾ ਤੇ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਮਿੰਟੂ ਗੁਰਸਰੀਆ ਜੀ ਸਾਡੇ ਨਾਲ ਜੁੜੇ ਤੇ ਖਬਰਾਂ ਦੇ ਵਿੱਚ ਕੀ ਆ ਉਸ ਦੀ ਗੱਲਬਾਤ ਕੀਤੀ। ਸ਼ੁਕਰੀਆ, ਥੈਂਕ ਯੂ ਜੀ। ਤੇ ਜਿਸ ਸਰੋਤੇ ਅੱਜ ਨਵਾਂ ਕਰਿਆ ਰੋਸ ਸਰਹੱਦਾਂ ਦੇ ਪਾਰੂਆਂ ਨੇ ਦੋਸ਼ ਅਸਾਂ ਦੇ ਉੱਤੇ ਕੋਈ ਲਾਏ ਨਹੀਂ, ਦਹਿਸ਼ਤਗਰਦਾਂ ਦੀ ਅਸਾਂ ਨੇ ਜਾਂਚ ਕੀਤੀ ਕਿਤੇ ਟੱਪ ਸਰਹੱਦ ਉੱਤੇ ਆਏ ਨਹੀਂ। इधर पुलिस ने आख्या साफ सीधा कोई भी असां ने भेद छपाए नहीं, कहंदी फौज के असां नहीं देर की, पिछे असी कोई पैर खसकाए नहीं, छड्डी किसे ना कोई नहीं कसर किधरे, बचा होण तो रोक नुकसान है नहीं, चलदी बहस ये चलदी जाऊ इदां, आने परत शहीद जवान है नहीं, चलदी बहस ये चलदी जाऊ इदां, आने परत शहीद जवान है नहीं। हुण बलविंदर कौर वालों भी सारे ही ਸਰੋਤਿਆਂ ਨੂੰ अगले बुलेटिन तक प्यार भरी सत श्री अकाल।